एक नजर एक नजर एक नजर। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਨਵਜੋਤ ਸਿੰਘ ਹਰੀਕੇ ਤੋਂ ਤੇ ਤੁਸੀਂ ਦੇਖ ਰਹੇ ਹੋ ਟੀਵੀ 84 ਅਤੇ ਤੁਹਾਡਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਇੱਕ ਸ਼ਖਸੀਅਤ, ਧਾਰਮਿਕ ਅਤੇ ਸਮਾਜਿਕ ਪੱਧਰ ਤੇ ਕੰਮ ਕਰਨ ਵਾਲੇ ਇੱਕ ਧਾਰਮਿਕ ਸ਼ਖਸੀਅਤ ਦੇ ਨਾਲ ਅਤੇ ਇੱਕ ਸਮਾਜਿਕ ਸ਼ਖਸੀਅਤ ਦੇ ਨਾਲ ਰੂਬਰੂ ਕਰਵਾਉਂਦੇ ਹਾਂ ਅਤੇ ਅੱਜ ਵੀ ਅਸੀਂ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ ਸਾਡੀ ਕੌਮ ਦੀ ਮਹਾਨ ਸ਼ਖਸੀਅਤ ਸਰਦਾਰ ਜੋਗਿੰਦਰ ਸਿੰਘ ਜੀ ਫੌਜੀ, ਜਿਨ੍ਹਾਂ ਨੇ ਗਰਾਊਂਡ ਲੈਵਲ ਦੇ ਉੱਤੇ ਪਿੰਡ-ਪਿੰਡ, ਘਰ-ਘਰ, ਸਕੂਲ ਦੇ ਵਿੱਚ ਜਾ ਕੇ ਬੱਚਿਆਂ ਨੂੰ ਪ੍ਰੋਜੈਕਟਰ ਉੱਤੇ ਗੁਰਮਤਿ ਦੀ ਵਿਦਿਆ ਦ੍ਰਿੜ ਕਰਵਾਈ ਅਤੇ ਬੱਚਿਆਂ ਨੂੰ ਆਪਣੇ ਸਮਾਜਿਕ ਜੀਵਨ ਬਾਰੇ ਗੁਰਬਾਣੀ ਦੇ ਵਿੱਚੋਂ ਗੁਣ ਕੱਢ ਕੇ ਦੱਸੇ ਹਨ। ਸੋ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰਦਾਰ ਜੋਗਿੰਦਰ ਸਿੰਘ ਜੀ, ਆਪ ਜੀ ਦਾ ਸਟੂਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਜਿਵੇਂ ਤੁਸੀਂ ਜਾਣਦੇ ਹੋ ਕਿ ਸਿੱਖੀ ਸਿਧਾਂਤ ਨੂੰ ਦ੍ਰਿੜ ਕਰਾਉਣ ਵਾਲੀਆਂ ਚੀਜ਼ਾਂ, ਜਿਹਦੇ ਵਿੱਚ ਸਭ ਤੋਂ ਵੱਧ ਰੋਲ ਗਿਆਨ ਦਾ ਹੈ ਤੇ ਗਿਆਨ ਦੇ ਰੋਲ ਦੇ ਵਿੱਚ ਸਭ ਤੋਂ ਵੱਧ ਰੋਲ ਆਉਂਦਾ ਹੈ ਕਿਤਾਬਾਂ ਦਾ। ਤੇ ਗੁਰਮਤਿ ਦੇ ਨਿਰਣੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਇਸ ਟਾਈਮ ਦੇ ਉੱਤੇ ਗੁਰੂ ਨੇ, ਜਿਨ੍ਹਾਂ ਨੇ ਸਾਨੂੰ ਅਧਿਆਤਮਿਕ ਪੱਧਰ ਉੱਤੇ ਰੌਸ਼ਨੀ ਪ੍ਰਦਾਨ ਕੀਤੀ ਹੈ ਅਤੇ ਇਤਿਹਾਸ ਨੂੰ ਉਜਾਗਰ ਕਰਨ ਵਾਲੀਆਂ ਪੁਸਤਕਾਂ ਸਾਡੇ ਵਿਦਵਾਨਾਂ ਵੱਲੋਂ ਲਿਖੀਆਂ ਜਾਂਦੀਆਂ ਨੇ। ਅੱਜ ਸਾਡੇ ਸਾਹਮਣੇ ਇੱਕ ਦਰਪੇਸ਼ ਸਮੱਸਿਆ ਇਹ ਆਈ ਹੈ ਕਿ ਇਤਿਹਾਸਕ ਕਿਤਾਬਾਂ ਦੇ ਵਿੱਚ ਕੁਝ ਰਲਾ ਪਾ ਕੇ ਕੁਝ ਐਸੀਆਂ ਕਿਤਾਬਾਂ ਸਾਡੇ ਦਰਮਿਆਨ ਲੈ ਕੇ ਆਉਂਦੀਆਂ ਨੇ ਕਿ ਜਿਨ੍ਹਾਂ ਕਿਤਾਬਾਂ ਦੇ ਵਿੱਚ ਸਾਨੂੰ ਗੁਰਮਤਿ ਨਹੀਂ ਬਲਕਿ ਗੁਰਮਤਿ ਤੋਂ ਵਿਰੋਧੀ ਤੱਤ ਸਾਡੇ ਸਾਹਮਣੇ ਆਉਂਦੇ ਨੇ। ਜੀ ਹਾਂ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰਬਿਲਾਸ ਪਾਤਸ਼ਾਹੀ 6ਵੀਂ, ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਸੀ ਅਤੇ ਉਹਨਾਂ ਦੇ ਸੰਪਾਦਕ ਜਿਹੜੇ ਸਨ ਉਹ ਸਾਬਕਾ ਜਥੇਦਾਰ ਸਰਦਾਰ ਜੋਗਿੰਦਰ ਸਿੰਘ ਵਿਦਾਂਤੀ ਜਨ, ਜਿਹੜੇ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਰਹਿ ਚੁੱਕੇ ਸਨ। ਉਹਨਾਂ ਨੇ ਗੁਰਬਿਲਾਸ ਪਾਤਸ਼ਾਹੀ 6ਵੀਂ ਨੂੰ ਸਿੱਖੀ ਦੇ ਵਿਹੜੇ ਵਿੱਚ ਲਿਆਂਦਾ। ਸੋ ਉਸ ਬਾਰੇ ਅਸੀਂ ਸਰਦਾਰ ਜੋਗਿੰਦਰ ਸਿੰਘ ਹੋਣਾ ਨਾਲ ਗੱਲਬਾਤ ਕਰਾਂਗੇ। ਸਰਦਾਰ ਸਾਹਿਬ, ਗੁਰਬਿਲਾਸ ਪਾਤਸ਼ਾਹੀ 6ਵੀਂ ਕੀ ਹੈ? ਜੇ ਉਪਰੀ ਨਜ਼ਰ ਨਾਲ ਦੇਖੀਏ ਆਪਾਂ ਗੁਰਬਿਲਾਸ ਪਾਤਸ਼ਾਹੀ 6ਵੀਂ ਨੂੰ ਜੀ, ਤੇ ਆਮ ਪਾਠਕ ਹੈ ਜਿਹੜਾ ਉਹ ਦੇਖ ਕੇ ਭੁਲੇਖਾ ਖਾ ਜਾਂਦਾ ਹੈ ਜੀ ਕਿ ਇਹ ਗੁਰੂ ਸਾਹਿਬਾਨ ਦੇ ਜੀਵਨ ਨੂੰ ਉਜਾਗਰ ਕਰਨ ਵਾਲੀ ਹੋਏਗੀ, ਜੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕਿਤਾਬ ਨੂੰ ਛਾਪਿਆ ਜੀ ਤੇ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਿਹੜੇ ਜਥੇਦਾਰ ਸੀਗੇ ਉਹਨਾਂ ਨੇ ਇਹਨੂੰ ਆਡਿਟ ਕੀਤਾ। ਠੀਕ ਹੈ ਜੀ। ਹੁਣ ਜਦੋਂ ਬੰਦਾ ਇਹਨੂੰ ਦੇਖਦਾ ਹੈ, ਸ਼੍ਰੋਮਣੀ ਕਮੇਟੀ ਨੇ ਜਿਹੜੀਆਂ ਸ਼੍ਰੋਮਣੀ ਕਮੇਟੀ ਕਿਵੇਂ ਬਣੀ, ਜੀ, ਅਣਤੋਲਿਆ ਲਹੂ ਸਾਡੇ ਬਜ਼ੁਰਗਾਂ ਨੇ ਡੋਲ ਕੇ ਗੁਰਦੁਆਰੇ ਆਜ਼ਾਦ ਕਰਾਏ ਜੀ। ਤੇ ਆਜ਼ਾਦ ਕਰਾਉਣ ਤੋਂ ਬਾਅਦ ਜਿਹੜੀ ਸੰਸਥਾ ਹੋਂਦ ਵਿੱਚ ਆਈ ਉਹ ਸ਼੍ਰੋਮਣੀ ਕਮੇਟੀ। ਠੀਕ ਹੈ ਜੀ। ਤੇ ਹੁਣ ਤੱਕ ਸ਼੍ਰੋਮਣੀ ਕਮੇਟੀ ਨੇ ਜਿੰਨੇ ਵੀ ਕੰਮ ਕੀਤੇ ਸਿੱਖ ਕੌਮ ਨੂੰ ਉੱਪਰ ਲਿਜਾਣ ਵਾਲੇ ਕੀਤੇ ਆ, ਪਰ ਜਦੋਂ ਤੋਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਸਿੱਖ ਵਿਰੋਧੀਆਂ ਦੇ ਹੱਥਾਂ ਦੇ ਵਿੱਚ ਆਈ ਹੈ, ਉਦੋਂ ਤੋਂ ਇਹਨਾਂ ਨੇ ਸਿੱਖੀ ਸੋਚ ਨੂੰ ਢਾਹ ਲਾਉਣ ਵਾਲੇ ਅਨੇਕਾਂ ਕੰਮ ਕੀਤੇ, ਜਿਹਦੇ ਵਿੱਚੋਂ ਇੱਕ ਮੇਨ ਹੈ ਗੁਰਬਿਲਾਸ ਪਾਤਸ਼ਾਹੀ 6ਵੀਂ। ਠੀਕ ਹੈ ਜੀ। ਇਹਦੇ ਵਿੱਚ ਗੁਰੂ ਸਾਹਿਬਾਨ ਦਾ ਜਿਹੜਾ ਜੀਵਨ ਹੈ ਇਹਨਾਂ ਨੇ ਇਸ ਤਰੀਕੇ ਨਾਲ ਪੇਸ਼ ਕੀਤਾ ਹੈ ਕਿ ਗੁਰਬਾਣੀ ਜਿਹੜੀ ਹੈ ਉਹਦੇ ਮੁਤਾਬਕ ਗੁਰੂ ਸਾਹਿਬਾਨ ਦਾ ਜੀਵਨ ਨਹੀਂ ਟੁਕਦਾ। ਠੀਕ ਹੈ ਜੀ। ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਲਿਖਾਰੀ ਨੇ ਵੀ ਗੁਰੂ ਸਾਹਿਬਾਨ ਦਾ ਜੀਵਨ ਜਿਹੜਾ ਉਹ ਗੁਰਬਾਣੀ ਨਾਲੋਂ ਨਿਖੇੜ ਕੇ ਦਿਖਾਇਆ ਜਾਵੇ। ਇੱਥੇ ਇੱਕ ਸਵਾਲ ਮੈਂ ਆਪ ਜੀ ਨੂੰ ਕਰਨਾ ਚਾਹੁੰਦਾ ਹੈ ਕਿ ਗੁਰਬਿਲਾਸ ਪਾਤਸ਼ਾਹੀ 6ਵੀਂ ਇਹ ਵਿਦਾਂਤੀ ਸਾਹਿਬ ਨੇ ਆਪ ਲਿਖੀ ਹੈ ਜਾਂ ਵਿਦਾਂਤੀ ਸਾਹਿਬ ਇਹਦੇ ਸੰਪਾਦਕ ਨੇ? ਵਿਦਾਂਤੀ ਤੇ ਪ੍ਰੋਫੈਸਰ ਅਮਰਜੀਤ ਸਿੰਘ ਇਹਦੇ ਸੰਪਾਦਕ ਨੇ। ਠੀਕ ਹੈ ਜੀ। ਇਹ ਗੁਰਬਿਲਾਸ ਪਾਤਸ਼ਾਹੀ 6ਵੀਂ ਜਿਹੜੀ ਹੈ ਇਹ ਹੁਣ ਤੱਕ ਬਾਹਰੋਂ ਬਾਹਰ ਛਪਦੀ ਸੀ। ਠੀਕ ਹੈ ਜੀ। ਪੱਥਰ ਦੇ ਛਾਪਿਆਂ ਨਾਲ ਛਪੀ ਵੀ ਹੈ, ਪਹਿਲਾਂ ਭਾਸ਼ਾ ਵਿਭਾਗ ਨੇ ਹਿੰਦੀ ਦੇ ਵਿੱਚ ਛਾਪੀ ਸੀ। ਜੀ। ਇਹ ਸ਼੍ਰੋਮਣੀ ਕਮੇਟੀ ਨੇ ਨਹੀਂ ਸੀ ਛਾਪੀ। ਠੀਕ ਹੈ ਜੀ। ਸ਼੍ਰੋਮਣੀ ਕਮੇਟੀ ਨੇ ਵਿਦਾਂਤੀ ਤੇ ਪ੍ਰੋਫੈਸਰ ਅਮਰਜੀਤ ਸਿੰਘ ਰਾਈ ਜਿਹੜੀ ਸੀ ਇਹ ਛਪਵਾਈ ਹੈ ਸ਼੍ਰੋਮਣੀ ਕਮੇਟੀ ਤੋਂ। ਠੀਕ ਹੈ ਜੀ। ਇਹਦੇ ਤੇ ਇਸ ਨੂੰ ਇਸ ਕਰਕੇ ਛਪਵਾਈ ਕਿ ਇਹਦੇ ਤੇ ਮੋਹਰ ਇਹ ਲੱਗ ਜਾਵੇ ਕਿ ਸਿੱਖ ਇਹਨੂੰ ਪ੍ਰਵਾਨ ਕਰਦੇ ਨੇ। ਠੀਕ ਹੈ। ਹੁਣ ਅਗਲਾ ਸਵਾਲ ਜਿਹੜਾ ਸਾਡਾ ਇਹ ਹੈ
ਕਿ ਗੁਰਬਿਲਾਸ ਪਾਤਸ਼ਾਹੀ 6ਵੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਹੁਤ ਵੱਡਾ ਸਾਡੇ ਅੰਦਰ ਸਤਿਕਾਰਯੋਗ ਨਾਮ ਹੈ ਸਿੱਖ ਧਰਮ ਦੇ ਅੰਦਰ। ਤੇ ਜਦੋਂ ਉਹਨਾਂ ਕੋਲੋਂ ਛਾਪੀ ਗਈ ਤੇ ਐਸਾ ਪੰਥ ਦਰਦੀਆਂ ਨੂੰ ਇਸ ਵਿੱਚ ਕੀ ਲੱਭਿਆ ਕਿ ਉਹਨਾਂ ਨੂੰ ਇਹ ਲੱਗਾ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਉਲਟ ਜਾ ਰਹੀ ਹੈ। ਪਹਿਲੀ ਗੱਲ ਤਾਂ ਸਾਡੇ ਵਿੱਚ ਅੱਜ ਪੜ੍ਹਨ ਦੀ ਜਿਹੜਾ ਹੀ ਮੁਹਾਵਰਾ ਹੀ ਖਤਮ ਹੋ ਚੁੱਕਾ ਹੈ। ਬਹੁਤ ਘੱਟ ਗੁਰਸਿੱਖ ਨੇ ਜਿਹੜੇ ਕਿਤਾਬਾਂ ਪੜ੍ਹਦੇ ਨੇ ਤੇ ਜਿਨ੍ਹਾਂ ਨੇ ਵੀ ਇਹਨੂੰ ਪੜ੍ਹਿਆ ਹੈ ਉਹਨਾਂ ਨੇ ਹੀ ਇਹਦੇ ਖਿਲਾਫ ਆਵਾਜ਼ ਉਠਾਈ ਹੈ। ਮੈਂ ਹਰ ਮਹੀਨੇ ਆਪਣੇ ਦਸਵੰਧ ਦੇ ਵਿੱਚੋਂ ਕੁਝ ਕਿਤਾਬਾਂ ਖਰੀਦਦਾ ਸਾਂ, ਆਪਣੀ ਲਾਇਬ੍ਰੇਰੀ 'ਚ ਰੱਖਦਾ ਖਰੀਦ ਕੇ। ਮੈਂ ਸਨ 2000 'ਚ ਆਰਮੀ 'ਚੋਂ ਜਦੋਂ ਪੈਨਸ਼ਨ ਆਇਆ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਿਆ ਤੇ ਉਹਨਾਂ ਦੇ ਲਿਟਰੇਚਰ ਹਾਊਸ ਤੇ ਮੈਂ ਇਹ ਗੁਰਬਿਲਾਸ ਪਾਤਸ਼ਾਹੀ 6ਵੀਂ ਦੇਖੀ। ਮੈਂ ਜਦੋਂ ਵੀ ਜਾਣਾ ਉਹਨਾਂ ਦੀ ਨਵੀਂ ਕੋਈ ਕਿਤਾਬ ਛਪੀ ਹੈ ਤੇ ਉਹ ਲੈ ਕੇ ਆਉਣਾ ਜੀ, ਕਿਉਂਕਿ ਇਹ ਵੇਖਣ ਨੂੰ ਇੱਕ ਬੜਾ ਪੁਰਾਤਨ ਗ੍ਰੰਥ ਅਟਰੈਕਟਿਵ ਹੈ ਜੀ। ਹਾਂ, ਤੇ ਮੈਂ ਇਹ ਖਰੀਦ ਲਿਆਂਦੀ ਜੀ। ਖਰੀਦ ਕੇ ਜਦੋਂ ਲਿਆਣ ਕੇ ਰੱਖ ਛੱਡੀ, ਜਦੋਂ ਇਹਨੂੰ ਮੈਂ ਪੜ੍ਹਿਆ ਤਾਂ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਕਿ ਸਾਡਾ ਇੰਨਾ ਤਕੜਾ ਬੇੜਾ ਗਰਕ ਕੀਤਾ ਹੋਇਆ ਇਹਦੇ 'ਚ। ਅੱਛਾ ਜੀ। ਇਹਦੇ 'ਚ ਹਰ ਉਹ ਗੱਲ ਜਿਹੜੀ ਸਿੱਖੀ ਸਿਧਾਂਤ ਹੈ ਜਿਹੜਾ ਉਹਨੂੰ ਰੱਦ ਕਰਨ ਵਾਸਤੇ ਗੁਰੂ ਸਾਹਿਬਾਨ ਦੇ ਮੂੰਹ ਦੇ ਵਿੱਚੋਂ ਗੱਲਾਂ ਕਢਵਾਈਆਂ ਨੇ। ਠੀਕ ਹੈ ਦਰਸ਼ਕੋ, ਜਿਵੇਂ ਆਪ ਸਰਵਣ ਕਰ ਰਹੇ ਹੋ ਕਿ ਸਰਦਾਰ ਜੋਗਿੰਦਰ ਸਿੰਘ ਜੀ ਫੌਜੀ ਇਸ ਕਿਤਾਬ ਬਾਰੇ ਇਹਨਾਂ ਕੋਲ ਕਿਵੇਂ ਆਈ ਅਤੇ ਇਹਨਾਂ ਨੇ ਪੜ੍ਹਨ ਤੋਂ ਬਾਅਦ ਇਸ ਕਿਤਾਬ ਦੇ ਵਿੱਚੋਂ ਕੀ ਐਸਾ ਲੱਭਿਆ, ਆਓ ਇਹਨਾਂ ਨੂੰ ਪੁੱਛਦੇ ਹਾਂ ਕਿ ਜਦੋਂ ਤੁਸੀਂ ਇਹ ਕਿਤਾਬ ਨੂੰ ਪੜ੍ਹਨਾ ਸ਼ੁਰੂ ਕੀਤਾ ਸਭ ਤੋਂ ਪਹਿਲੀ ਗੱਲ ਗੁਰਮਤ ਵਿਰੋਧੀ ਆਪ ਜੀ ਨੂੰ ਇਹਦੇ ਅੰਦਰੋਂ ਕੀ ਮਿਲਿਆ? ਇਹ ਜਿੰਨੇ ਵਰਕੇ ਨੇ ਸਾਰੇ ਇਹ ਹੈ ਹੀ ਗੁਰਮਤ ਵਿਰੋਧੀ ਨੇ। ਇਹਦੇ ਵਿੱਚ ਇੱਕ ਵੀ ਵਰਕੇ ਦੇ ਉੱਤੇ ਕੋਈ ਇਹੋ ਜਿਹਾ ਨਹੀਂ ਲਿਖਿਆ ਹੋਇਆ ਕਿ ਜਿਹਦੇ ਤੋਂ ਗੁਰਮਤ ਉਜਾਗਰ ਹੁੰਦੀ ਹੋਵੇ। ਇਹ ਸਾਰੀ ਦੀ ਸਾਰੀ ਕਿਤਾਬ ਹੈ ਜਿਹੜੀ ਇਹ ਗੁਰਮਤ ਨੂੰ ਹਰ ਇੱਕ ਵਰਕੇ ਦੇ ਉੱਤੇ ਜਿੰਨੀਆਂ ਲਾਈਨਾਂ ਨੇ ਹਰ ਇੱਕ ਲਾਈਨ 'ਚ ਗੁਰਮਤ ਦੇ ਕਿਸੇ ਨਾ ਕਿਸੇ ਅਸੂਲ ਨੂੰ ਰੱਦ ਕੀਤਾ ਹੋਇਆ। ਠੀਕ ਹੈ ਜੀ। ਜੇ ਆਪਣੇ ਸਾਹਮਣੇ ਇੱਕ ਸਵਾਲ ਆਉਂਦਾ ਹੈ ਕਿ ਜਿਵੇਂ ਕਿਸੇ ਵੀ ਕਿਤਾਬ ਨੂੰ, ਜਿਵੇਂ ਆਪ ਜੀ ਨੇ ਕਿਤਾਬ ਪਰਖੀ ਹੈ, ਕਿਸੇ ਵੀ ਕਿਤਾਬ ਨੂੰ ਅਸੀਂ ਜਦੋਂ ਪਰਖਨੇ ਆ ਤੇ ਸਾਡੀ ਪਰਖ ਦੀ ਜਿਹੜੀ ਕਸਵੱਟੀ ਹੈ ਉਹ ਕਸਵੱਟੀ ਕੀ ਹੋਣੀ ਚਾਹੀਦੀ ਹੈ, ਸਾਡੇ ਦਰਸ਼ਕਾਂ ਨੂੰ ਦੱਸਣ ਦੀ ਖੇਚਲ ਕਰੋ। ਕੋਈ ਵੀ ਕਿਤਾਬ ਜਦੋਂ ਪੜ੍ਹਦੇ ਹਾਂ ਅਸੀਂ, ਕਿਤਾਬ ਦਾ ਜਿਹੜਾ ਲਿਖਾਰੀ ਹੈ ਉਹਨੇ ਉਹਦੇ ਵਿੱਚ ਚੰਗੇ ਗੁਣ ਕੀ ਲਿਖੇ ਨੇ, ਔਗਣ ਕੀ ਲਿਖੇ ਆ। ਗੁਣਾਂ ਨੂੰ ਤੇ ਔਗਣਾਂ ਨੂੰ ਦੋਵਾਂ ਨੂੰ ਹੀ ਵੇਖਣਾ ਚਾਹੀਦਾ ਹੈ। ਜਿਹੜੇ ਜੇ ਤਾਂ ਗੁਰਮਤ ਦੇ ਅਨੁਕੂਲ ਗੱਲਾਂ ਲਿਖੀਆਂ ਨੇ ਤੇ ਸਾਨੂੰ ਉਹ ਪ੍ਰਵਾਨ ਕਰਨੀ ਚਾਹੀਦੀ ਹੈ। ਜਿਹੜੀ ਜਿੱਥੋਂ ਤੱਕ ਕਿਸੇ ਗੁਰਮਤ ਨਾਲ ਲਿਖੀ ਕਿਤਾਬ ਨਾਲ ਗੱਲ ਹੈ ਉਹ ਇਹ ਹੈ ਕਿ ਜੇ ਗੁਰਮਤ ਨਾਲ ਸੰਬੰਧਿਤ ਕਿਸੇ ਕਿਤਾਬ ਦੇ ਵਿੱਚ ਇੱਕ ਵੀ ਗੁਰਮਤ ਦੇ ਖਿਲਾਫ ਗੱਲ ਆ ਜਾਂਦੀ ਹੈ ਤੇ ਉਹ ਕਿਤਾਬ ਜਿਹੜੀ ਰੱਦ ਕਰਨ ਯੋਗ ਹੁੰਦੀ ਹੈ। ਠੀਕ ਹੈ ਜੀ। ਕਿਉਂਕਿ ਥਾਲੀ ਪ੍ਰਸ਼ਾਦੇ ਦੀ ਤਿਆਰ ਹੈ, ਸਾਡੇ ਕੋਲ ਖੀਰ ਭਰੀ ਹੈ ਥਾਲੀ ਦੀ। ਹੁਣ ਉਹਦੇ ਵਿੱਚ ਇੱਕ ਮੱਖੀ ਡਿੱਗ ਪਵੇ ਤੇ ਆਪਾਂ ਐਂ ਤਾਂ ਨਹੀਂ ਕਰਦੇ ਵੀ ਮੱਖੀ ਕੱਢ ਕੇ ਤੇ ਬਾਕੀ ਖਾ ਲੈਂਦੇ ਆ ਜੀ। ਹੁਣ ਇਹ 850 ਵਰਕਾ ਹੈ, ਇਹਦੇ ਵਿੱਚ ਜੇ ਇੱਕ ਵਰਕੇ ਤੇ ਵੀ ਗੁਰਮਤ ਦੇ ਖਿਲਾਫ ਗੱਲ ਲਿਖੀ ਹੈ ਤੇ ਆਪਾਂ ਨੂੰ ਇਹ ਸਾਰੀ ਦੀ ਸਾਰੀ ਥਾਲੀ ਹੀ ਚੁੱਕ ਕੇ ਪਰੇ ਸੁੱਟਣੀ ਪੈਣੀ ਹੈ। ਅਸੀਂ ਉਸ ਨੂੰ ਪ੍ਰਵਾਨ ਨਹੀਂ ਕਰਦੇ। ਇਹ ਤੇ ਸਾਰੇ ਹੀ ਹਰ ਇੱਕ ਵਰਕੇ ਤੇ ਮੱਖੀ ਪਈ ਹੋਈ ਹੈ। ਠੀਕ ਹੈ ਜੀ। ਤੇ ਮੇਰਾ ਸਵਾਲ ਤੁਹਾਨੂੰ ਇਹ ਸੀ ਕਿ ਸਾਡੀ ਕਸਵੱਟੀ ਕੀ ਹੈ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਜਿਹੜਾ ਸਾਡਾ ਜਿਹੜਾ ਸਿਆਣਾ ਵਰਗ ਹੈ ਜਾਂ ਸਾਡਾ ਪ੍ਰਚਾਰਕ ਵਰਗ ਹੈ ਜਾਂ ਜਿਨ੍ਹਾਂ ਨੂੰ ਅਸੀਂ ਬਾਬੇ ਬ੍ਰਹਮ ਗਿਆਨੀ ਜਾਂ ਅਸੀਂ ਕਹਿ ਦਿੰਦੇ ਆ ਕਿ ਇਹ ਨੇ ਜਾਂ ਸਾਡੀ ਗੁਰਮਤ ਦੀ ਕਸਵੱਟੀ ਗੁਰੂ ਗ੍ਰੰਥ ਸਾਹਿਬ ਹੈ? ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਠੀਕ ਹੈ ਜੀ। ਜਿਹੜੀ ਵੀ ਕਿਤਾਬ ਕੋਈ ਵੀ ਗੱਲ ਲਿਖੀ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤਾਂ ਦੇ ਅਨੁਕੂਲ ਜੇ ਟੁਕਦੀ ਹੈ ਉਹ ਪ੍ਰਮਾਣ ਕਰਨ ਯੋਗ ਹੈ। ਠੀਕ ਹੈ ਜੀ। ਤੇ ਸੋ ਸਾਨੂੰ ਸਾਡੇ ਦਰਸ਼ਕਾਂ ਨੂੰ ਇਸ ਗੱਲ ਤੋਂ ਤੁਸੀਂ ਜਾਣੂ ਕਰਵਾਓ ਕਿ ਇਸ ਵਿੱਚ ਕਿਹੜੇ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਕੀ ਐਸੀਆਂ ਗੱਲਾਂ ਲਿਖੀਆਂ ਨੇ ਕਿ ਜਿਹੜੀਆਂ ਇੱਕ ਪੰਥ ਦਰਦੀ ਦੇ ਪੜ੍ਹਨ ਤੋਂ ਬਾਅਦ ਉਹਦੇ ਹਿਰਦੇ ਨੂੰ ਵਲੂੰਦਰ ਦਿੰਦੀਆਂ ਨੇ। ਅੱਜ ਕੌਮ ਹੈ ਜਿਹੜੀ ਸਾਰੀ ਹੀ ਆਪਣੇ ਕਲੇਜੇ ਦੇ ਵਿੱਚ ਦੁੱਖ ਲੈ ਕੇ ਬੈਠੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਆਦੀ ਹੁੰਦੀ ਜਾਂਦੀ ਹੈ। ਸਿੱਖਾਂ ਦੇ ਵਿੱਚ ਵੀ ਇੱਕ ਫਿਰਕਾ ਹੈ ਜਿਨ੍ਹਾਂ ਬੜਾ ਚੜ੍ਹਦੀ ਕਲਾ ਵਾਲਾ ਬਾਣਾ ਪਾਉਂਦੇ ਆ ਤੇ ਸੁੱਖਾ ਪੀਂਦੇ ਆ ਜੀ, ਭੰਗ ਪੀਂਦੇ ਨੇ, ਜਿਨ੍ਹਾਂ ਨੂੰ ਅਸੀਂ ਨਿਹੰਗ ਸਿੰਘ ਕਹਿੰਦੇ ਨੇ। ਠੀਕ ਹੈ, ਗੁਰੂ ਜੀ ਦੀਆਂ ਲਾਡਲੀਆਂ ਫੌਜਾਂ। ਠੀਕ ਹੈ। ਹੁਣ ਇਹ ਬੜਾ ਮਨ ਪਰੇਸ਼ਾਨ ਹੁੰਦਾ ਸੀ ਵੀ ਇਹ ਪੰਥ ਦੇ ਵਿੱਚ ਕਿਸ ਤਰ੍ਹਾਂ ਆ ਗਿਆ। ਭੰਗ ਜਿਹੜੀ ਹੈ ਸ਼ਿਵਜੀ ਬੂਟੀ ਇਹਨੂੰ ਕਿਹਾ ਜਾਂਦਾ ਹੈ, ਸਿੱਖ ਕਿਵੇਂ ਪੀਂਦੇ ਆ। ਜਦੋਂ ਮੈਂ ਗੁਰਬਿਲਾਸ ਪਾਤਸ਼ਾਹੀ 6ਵੀਂ ਕਿਤਾਬ ਪੜ੍ਹੀ ਤੇ ਮੇਰਾ ਉਹਦੇ ਵਿੱਚੋਂ ਇਹ ਸ਼ੰਕਾ ਕਲੀਅਰ ਹੋ ਗਿਆ ਕਿ ਇਹ ਗੁਰਬਿਲਾਸ ਪਾਤਸ਼ਾਹੀ 6ਵੀਂ ਨੇ ਇਹ ਗਲਤ ਸ਼ਬਦ ਜਿਹੜੇ ਬੋਲਣ ਦੀ ਹਮਾਕਤ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਜਿਹੜੇ ਸੀ ਉਹ ਭੰਗ ਪੀਣ ਦੇ ਆਦੀ ਸੀਗੇ।
ਅੱਛਾ, ਇਸ ਕਿਤਾਬ ਦੇ ਅੰਦਰ ਇਹ ਗੱਲ ਲਿਖੀ ਹੋਈ ਹੈ। ਇਸ ਕਿਤਾਬ ਦੇ ਪੰਨਾ 199 ਤੋਂ ਲੈ ਕੇ 191 ਤੱਕ ਇੱਕ ਸਾਖੀ ਦਿੱਤੀ ਹੈ ਇਹਨੇ ਜੀ ਕਿ ਗੁਰੂ ਨਾਨਕ ਸਾਹਿਬ ਕਾਬਲ ਗਏ ਸੀ। ਅੱਛਾ ਜੀ। ਉਹ ਤੋਂ ਵਾਪਸ ਜਦੋਂ ਮੁੜ ਰਹੇ ਸੀ ਤਾਂ ਇਹ ਕਹਿ ਰਿਹਾ ਹੈ ਕਿ ਗੁਰੂ ਸਾਹਿਬ ਇੱਕ ਥਾਂ ਤੇ ਬੈਠ ਗਏ ਠੀਕ ਹੈ। ਤੇ ਉੱਥੇ ਇੱਕ ਲੰਗੜਾ ਆਦਮੀ ਭੇਡਾਂ ਚਰਾ ਰਿਹਾ ਸੀ। ਅੱਛਾ ਗੁਰੂ ਸਾਹਿਬ ਨੇ ਉਹਨੂੰ ਬੜੀ ਅਧੀਨਗੀ ਦੇ ਨਾਲ ਫਰਿਆਦ ਕੀਤੀ ਕਿ ਮੈਨੂੰ ਕੁਝ ਭੰਗ ਲਿਆਣ ਕੇ ਦੇ। ਅੱਛਾ ਜੀ। ਤੇ ਉਹਨੇ ਫਿਰ ਮੁੰਡੇ ਨੇ ਗੁਰੂ ਸਾਹਿਬ ਨੂੰ ਕਿਹਾ ਤੁਸੀਂ ਇੱਥੇ ਬੈਠੋ ਤੇ ਮੈਂ ਤੁਹਾਨੂੰ ਭੰਗ ਲਿਆਣ ਕੇ ਦਿੰਨਾ। ਅੱਛਾ ਜੀ। ਉਹ ਜਾ ਕੇ ਪਿੰਡੋਂ ਜਾ ਕੇ ਭੰਗ ਲਿਆਇਆ। ਗੁਰੂ ਸਾਹਿਬ ਨੇ ਉਹਦੇ ਅੱਗੇ ਝੋਲੀ ਕਰਤੀ ਵੀ ਇਹ ਚ ਪਾ ਦੇ। ਉਹ ਮੁੱਠਾਂ ਭਰ ਭਰ ਕੇ ਪਾਉਣੀਆਂ ਸ਼ੁਰੂ ਕਰਤੀਆਂ। ਜੀ ਉਹਨੇ ਜਦੋਂ 7 ਮੁੱਠਾਂ ਪਾਤੀਆਂ, ਉਹ ਪਰ ਜਿੰਨੀ ਭੰਗ ਸੀ ਉਹ 7 ਬੁੱਕਾਂ ਚ ਆ ਗਈ। ਠੀਕ ਉਹ ਹੈ। ਮੁੱਠਾਂ ਪਾਤੀਆਂ। ਗੁਰੂ ਸਾਹਿਬ ਨੇ ਕਿਹਾ ਜਾ ਤੈਨੂੰ ਹਿੰਦੁਸਤਾਨ ਦੀਆਂ 7 ਪਾਤਸ਼ਾਹੀਆਂ ਦਾ ਰਾਜ ਦਿੱਤਾ। ਅੱਛਾ ਜੀ। ਹੁਣ ਇੱਥੇ ਇੱਕ ਗੱਲ ਜਿਹੜੀ ਕਰਨ ਵਾਲੀ ਹੈ, ਇਹ ਸਾਰਾ ਇਤਿਹਾਸ ਭਰਿਆ ਪਿਆ ਸਿੱਖਾਂ ਦਾ ਕੁਰਬਾਨੀਆਂ ਦੇ ਨਾਲ ਕਿ ਗੁਰੂ ਜੀ ਦੇ ਲਾਲਾਂ ਨੇ ਸ਼ਬਦ ਗੁਰੂ ਤੋਂ ਸੇਧ ਲੈ ਕੇ ਹਿੰਦੁਸਤਾਨ ਦੇ ਦੁਆਲੇ ਇਹੋ ਜੀ ਇੱਕ ਕੰਧ ਖੜੀ ਕਰ ਦਿੱਤੀ ਜਿਹਨੂੰ ਉਲੰਘ ਕੇ ਕਿਸੇ ਵੀ ਹਮਲਾਵਰ ਨੇ ਹਮਲਾ ਨਹੀਂ ਕੀਤਾ। ਅੱਜ ਤੱਕ ਹਿੰਮਤ ਨਹੀਂ ਪਈ। ਹਾਂ, ਇਸ ਕਾਬਲ ਤੋਂ ਹੀ ਹਮਲੇ ਹੁੰਦੇ ਸੀਗੇ ਜੀ ਹਿੰਦੁਸਤਾਨ ਦੇ ਉੱਤੇ। ਉਹ ਸਭ ਤੋਂ ਪਹਿਲਾਂ ਪੰਜਾਬ ਚ ਆਉਂਦੇ ਸੀ। ਜੇ ਉਹਨਾਂ ਨੂੰ ਰੋਕਿਆ ਤੇ ਗੁਰੂ ਨਾਨਕ ਸਾਹਿਬ ਦੇ ਸਪੁੱਤਰਾਂ ਨੇ ਰੋਕਿਆ ਸਿੱਖਾਂ ਨੇ। ਜੀ ਸਿਰਫ ਸਿੱਖਾਂ ਦੇ ਵਿਰੋਧੀ ਨੇ ਜਿਹੜੇ ਉਹ ਇਸ ਗੱਲ ਨੂੰ ਕੈਂਸਲ ਕਰਨ ਵਾਸਤੇ ਉਹ ਸਿੱਖ ਇਤਿਹਾਸ ਦੇ ਰੂਪ ਵਿੱਚ ਇਹ ਦੱਸ ਰਹੇ ਨੇ ਵੀ ਗੁਰੂ ਸਾਹਿਬਾਨ ਦੇ ਸਿੱਖਾਂ ਨੇ ਕੋਈ ਹਿੰਦੁਸਤਾਨ ਦੀ ਰੱਖਿਆ ਨਹੀਂ ਕੀਤੀ, ਬਲਕਿ ਗੁਰੂ ਸਾਹਿਬਾਨ ਨੇ ਤਾਂ ਹਿੰਦੁਸਤਾਨ ਦੇ ਵਿਰੋਧੀਆਂ ਨੂੰ ਵਰ ਦਿੱਤੇ ਸੀ ਇੱਥੇ ਰਾਜ ਕਰਨ ਦੇ। ਇਹ ਕਿਤਾਬ ਇਹ ਸਾਬਤ ਕਰਦੀ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਬਹੁਤ ਹੀ ਘਟੀਆ ਨਸ਼ਾ, ਜਿਸ ਨੂੰ ਅਸੀਂ ਭੰਗ ਕਹਿ ਦਿੰਦੇ ਆ, ਤੇ ਬੜਾ ਹੀ ਜਿਵੇਂ ਆਪਾਂ ਕਹਿ ਦਈਏ ਕਿ ਬੜੇ ਸਸਤੇ ਤਰੀਕੇ ਨਾਲ ਵੀ ਇਹ ਪੰਜਾਬ ਦੇ ਵਿੱਚ ਇੱਕ ਬੂਟੀ ਆ ਜਿਹੜੀ ਹਰੇ ਰੰਗ ਦੀ ਬੂਟੀ ਹੈ, ਉਹਨੂੰ ਸੁਕਾ ਕੇ ਉਹਦੇ ਤੋਂ ਤਿਆਰ ਕੀਤਾ ਜਾਂਦਾ ਕਿ 7 ਮੁੱਠਾਂ ਦੀ ਬਜਾਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਵਰ ਦੇ ਦਿੱਤਾ ਉਸ ਲੰਗੜੇ ਮਨੁੱਖ ਨੂੰ ਕਿ ਤੇਰਾ ਜਿਹੜਾ 7 ਪਾਤਸ਼ਾਹੀਆਂ ਤੱਕ ਰਾਜ ਹੋਏਗਾ। ਦੇਖੋ ਇਸ ਕਿਤਾਬ ਦੇ ਅੰਦਰ ਅਸੀਂ ਹੋਰ ਵੀ ਗੱਲਾਂ ਇਹਨਾਂ ਨਾਲ ਕਰਨੀਆਂ ਨੇ। ਇਸ ਕਿਤਾਬ ਦੇ ਅੰਦਰ ਜਿਹੜੀਆਂ ਗੱਲਾਂ ਦਾ ਜ਼ਿਕਰ ਹੈ ਕਿ ਸਰਦਾਰ ਜੋਗਿੰਦਰ ਸਿੰਘ ਜੀ ਇਸ ਕਿਤਾਬ ਦੇ ਅੰਦਰ ਹੋਰ ਕਿਹੜੇ ਗੁਰੂ ਸਾਹਿਬਾਨ ਬਾਰੇ ਇੰਨੀ ਭੱਦੀ ਸ਼ਬਦਾਵਲੀ ਵਰਤੀ ਹੈ? ਅੱਜ ਮੈਂ ਇੱਥੇ ਇਹ ਦੱਸ ਦੇਵਾਂ ਕਿ ਤੈਮੂਰ ਤੇ ਗੁਰੂ ਨਾਨਕ ਸਾਹਿਬ ਦਾ ਆਪਸ ਵਿੱਚ ਮੇਲ ਹੀ ਕੋਈ ਨਹੀਂ ਹੈ। ਅੱਛਾ ਜੀ। ਇਹ ਇਤਿਹਾਸ ਦੇ ਜਿਹੜੇ ਵਿਦਿਆਰਥੀ ਨੇ ਉਹ ਚੰਗੀ ਤਰ੍ਹਾਂ ਜਾਣਦੇ। ਤੈਮੂਰ ਜਿਹੜਾ ਕਿੰਨੇ ਸਾਲ ਪਹਿਲਾਂ ਹੋ ਗਿਆ। ਉਹ ਪਹਿਲਾਂ ਫਿਰ ਅੱਗੇ ਜਿਹੜੀ ਦੁਖਦਾਈ ਲਿਖੀ ਹੈ ਗੱਲ ਕਿ ਗੁਰੂ ਸਾਹਿਬ ਨੂੰ ਨਾਲ ਉਹਨਾਂ ਦੇ ਇੱਕ ਸਿੱਖ ਸੀ, ਉਹਨੇ ਪੁੱਛਿਆ ਜੀ ਕਿ ਤੁਸੀਂ ਕਦੀ ਕਦੀ ਕਹਿੰਦੇ ਰਹਿੰਦੇ ਹੋ ਅਸੀਂ 10 ਜਾਮੇ ਲੈਣੇ ਆ ਅੱਛਾ ਜੀ ਤੇ 10ਵੇਂ ਜਾਮੇ 'ਚ ਪੰਥ ਪ੍ਰਗਟ ਕਰਨਾ ਹੈ ਤੇ ਫੌਜ ਬਣਾਉਣੀ ਹੈ ਤੇ ਉਹਨੂੰ ਅਸੀਂ ਰਾਜ ਦੇਣਾ, ਖਾਲਸੇ ਦਾ ਰਾਜ ਹੋਣਾ। ਜੀ ਤੇ ਉਹ ਰਾਜ ਕਿਵੇਂ ਹੋਊਗਾ? ਤੁਸੀਂ 7 ਪਾਤਸ਼ਾਹੀਆਂ ਦਾ ਰਾਜ ਤੇ ਮੁਗਲਾਂ ਨੂੰ ਦੇ ਦਿੱਤਾ। ਅੱਛਾ ਜੀ। ਤੇ ਗੁਰੂ ਸਾਹਿਬ ਨੇ ਫਿਰ ਗੁਰੂ ਸਾਹਿਬ ਦੇ ਮੂੰਹੋਂ ਕਿੱਡੀ ਭੈੜੀ ਗੱਲ ਅਖਵਾਈ ਹੈ ਕਿ ਅਸੀਂ ਕੁਰਬਾਨੀਆਂ ਦੇ ਕੇ 7 ਸ਼ਹੀਦੀਆਂ ਦੇ ਕੇ ਜਿਹੜਾ ਸੀ ਇਹਨਾਂ ਤੋਂ ਵਾਪਸ ਲੈ ਲਵਾਂਗੇ। ਭਾਵ ਕਿ ਇਸ ਲਿਖਾਰੀ ਨੇ ਇਹ ਸਿਆਣਪ ਕੀਤੀ ਹੈ ਜਿਹਨੂੰ ਅਸੀਂ ਕਮਲੀ ਸਿਆਣਪ ਕਹਿ ਦਿੰਦੇ ਆ। ਉਹਨੇ ਇਹ ਸਿਆਣਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਉਂ ਨਾ ਹੋਵੇ ਜਿਹੜੀ ਮੈਂ ਗੱਲ ਕਰ ਚੁੱਕਿਆ ਇਹਨੂੰ ਵੀ ਇੱਕ ਜ਼ਰੀਲੇ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤੇ ਜਿਹੜੀ ਮੈਂ ਗੱਲ ਕਰਨ ਤੋਂ ਬਾਅਦ ਗੱਲ ਕਰਨੀ ਹੈ ਉਹ ਵੀ ਇੱਕ ਜ਼ਰੀਲੇ ਤਰੀਕੇ ਨਾਲ ਪੇਸ਼ ਕੀਤੀ ਜਾਵੇ। ਸੋ ਜਿਹੜਾ ਅੱਗੇ ਸਾਡਾ ਸਵਾਲ ਹੈ ਉਹ ਇਹ ਹੈ ਕਿ ਹੋਰ ਕਿਹੜੇ ਗੁਰੂ ਸਾਹਿਬਾਨ ਬਾਰੇ ਜਿਹੜਾ ਇਹਨਾਂ ਨੇ ਐਡੀ ਭੱਦੀ ਸ਼ਬਦਾਵਲੀ ਇਸ ਕਿਤਾਬ ਦੇ ਵਿੱਚ ਵਰਤੀ ਹੈ? ਦੇਖੋ ਜਿਹੜੀ ਸ਼ੁਰੂਆਤ ਕੀਤੀ ਹੈ ਇਹਨੇ ਕਿਤਾਬ ਨੇ ਉਹ ਬਹੁਤ ਹੀ ਭੈੜੇ ਪ੍ਰਕਰਣ ਤੋਂ ਕੀਤੀ ਹੈ। ਅੱਛਾ ਜੀ। ਸ਼ੁਰੂ ਦੇ ਵਿੱਚ ਇਹਨੇ 6ਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਨਾਲ ਜਿਹੜੀ ਸਾਖੀ ਜੋੜੀ ਹੈ ਉਹ ਕਿਸੇ ਵੀ ਸਿੱਖ ਨੂੰ ਹਜਮ ਨਹੀਂ ਹੋ ਸਕਦੀ ਜੀ। ਉਹ ਗੁਰਬਾਣੀ ਦੇ ਕਈ ਅਸੂਲਾਂ ਨੂੰ ਰੱਦ ਕਰਦੀ ਹੈ। ਗੁਰਬਾਣੀ ਅਵਤਾਰਵਾਦ ਨੂੰ ਨਹੀਂ ਮੰਨਦੀ ਜੀ, ਉਹਨੂੰ ਰੱਦ ਕਰ ਰਹੀ ਹੈ। ਦੂਸਰੀ ਹੈ ਕਿ ਗੁਰਬਾਣੀ ਨਸ਼ੇ ਨੂੰ ਨਹੀਂ ਮੰਨ ਰਹੀ। ਗੁਰਬਾਣੀ ਹੈ ਜਿਹੜੀ ਉਹ ਬਾਂਹ ਉਲਾਰ ਕੇ ਗੁਰੂ ਸਾਹਿਬ ਕਹਿ ਰਹੇ ਕਿ ਜਿਹੜੇ ਪ੍ਰਚਲਿਤ ਧਰਮ ਸੀਗੇ ਉਹਨਾਂ ਨਾਲ ਸਾਡਾ ਕੋਈ ਵਾਸਤਾ ਨਹੀਂਗਾ। ਗੁਰੂ ਨਾਨਕ ਸਾਹਿਬ ਨੇ ਜਿਹੜੇ ਰੱਬ ਨੂੰ ਗੁਰਬਾਣੀ ਦੇ ਵਿੱਚ ਪਰਿਭਾਸ਼ਿਤ ਕੀਤਾ ਜੀ, ਉਹ ਰੱਬ ਨਾ ਤਾਂ ਮੰਦਿਰਾਂ ਦੇ ਵਿੱਚ ਪੂਜਾ ਕੀਤੀ ਜਾ ਸਕਦੀ ਉਹਦੀ, ਜਾਂ ਦੂਜੇ ਲਫ਼ਜ਼ਾਂ 'ਚ ਕਹੀਏ ਜਿਹੜੇ ਰੱਬ ਦੀ ਮੰਦਿਰ 'ਚ ਪੂਜਾ ਕੀਤੀ ਜਾ ਰਹੀ ਹੈ, ਜਿਹੜੇ ਰੱਬ ਦੀ ਮਸੀਤ 'ਚ ਪੂਜਾ ਕੀਤੀ ਜਾ ਰਹੀ ਹੈ, ਜਿਹੜਾ ਰੱਬ ਚਰਚਾਂ ਦੇ ਵਿੱਚ ਮੰਨਿਆ ਜਾ ਰਿਹਾ, ਪਗੌੜੇ 'ਚ ਮੰਨਿਆ ਜਾ ਰਿਹਾ, ਗੁਰੂ ਸਾਹਿਬ ਨੇ ਉਸ ਰੱਬ ਨੂੰ ਮੰਨਿਆ ਹੀ ਨਹੀਂ, ਉਹਨੂੰ ਮਾਨਤਾ ਨਹੀਂ ਦਿੱਤੀ। ਜਿਵੇਂ ਗੁਰਬਾਣੀ ਵਿੱਚ ਆਉਂਦੀ ਹੈ ਕਿ ਨਾਮੇ ਸੋਈ ਸੇਵਿਆ ਜਾਂ ਦੇਹਰਾ ਨਾ ਮਸੀਤ, ਨਾ ਦੇਹਰਾ ਨਾ ਮਸੀਤ ਜੀ, ਨਾ ਹਮ ਹਿੰਦੂ ਨਾ ਮੁਸਲਮਾਨ। ਠੀਕ ਹੈ ਜੀ। ਹੁਣ ਇਹ ਦੇਖੋ ਇਹ ਜਿਹੜੀ ਕਿਤਾਬ ਹੈ ਇਹ ਕਹਿ ਰਹੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਉਹਨਾਂ ਦਾ ਜਨਮ ਵੀ ਬੜੇ
ਅਲੌਕਿਕ ਤਰੀਕੇ ਨਾਲ ਕੀਤਾ। ਅੱਛਾ ਜੀ। ਹੁਣ ਇਹਦੇ ਵਿੱਚ ਇਹ ਦੱਸਿਆ ਹੈ ਕਿ ਮਾਤਾ ਜੀ ਇੱਕ ਦਿਨ ਬੜੇ ਵਿਆਕੁਲ ਹੋ ਕੇ ਗੁਰੂ ਸਾਹਿਬ ਨੂੰ ਕਹਿ ਰਹੇ ਨੇ ਕਿ ਸਾਡੇ ਘਰ ਬੱਚਾ ਹੈ ਨਹੀਂ ਕੋਈ, ਠੀਕ ਹੈ ਜੀ। ਤੇ ਸਾਨੂੰ ਸ਼ਰੀਕ ਜਿਹੜੇ ਆ ਉਹ ਲਾਮੇ ਦਿੰਦੇ ਆ, ਲਾਮੇ ਦਿੰਦੇ। ਤੁਸੀਂ ਕੋਈ ਇਹੋ ਜਿਹਾ ਕਰੋ ਵੀ ਸਾਡੇ ਘਰ ਬੱਚਾ ਹੋਵੇ। ਠੀਕ ਹੈ ਜੀ। ਇਹ ਤਾਂ ਅੱਜ ਛੋਟੇ ਬੱਚਿਆਂ ਨੂੰ ਵੀ ਪਤਾ ਹੈ ਵੀ ਪਤੀ ਪਤਨੀ ਆ ਜੋ ਕੀ ਕਰਦੇ ਆ ਤੇ ਬੱਚਾ ਹੁੰਦਾ। ਗੁਰਬਾਣੀ ਕਹਿ ਰਹੀ ਹੈ ਕਿ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਭਾਵੇਂ ਇਹ ਗੱਲ ਹੈ ਜਿਹੜੀ ਗੁਰੂ ਸਾਹਿਬ ਨੇ ਕਿਸੇ ਹੋਰ ਪ੍ਰਕਰਨ ਦੇ ਵਿੱਚ ਲਿਖੀ ਹੈ, ਪਰ ਉਦਾਹਰਣ ਇਹ ਦਿੱਤੀ ਹੈ ਕਿ ਮਾਤਾ ਤੇ ਪਿਤਾ ਦੇ ਸੁਮੇਲ ਤੋਂ ਬਗੈਰ ਬੱਚਾ ਪੈਦਾ ਨਹੀਂ ਹੋ ਸਕਦਾ ਜੀ। ਪਰ ਇੱਥੇ ਇਹਨੇ ਗੈਰ ਕੁਦਰਤੀ ਤਰੀਕੇ ਦੇ ਨਾਲ ਬੱਚਾ ਪੈਦਾ ਕਰਕੇ ਦਿਖਾਇਆ। ਮੈਂ ਤੁਹਾਨੂੰ ਇਹਦੇ ਵਿੱਚੋਂ ਪੰਕਤੀਆਂ ਪੜ੍ਹ ਕੇ ਸੁਣਾਵਾਂਗਾ ਕਿ ਇਹਨੇ ਕੀ ਠੀਕ ਹੈ ਜੀ ਆਪਣੀ ਕਾਲੀ ਜ਼ਬਾਨ ਤੋਂ ਜਿਹੜਾ ਸੀਗਾ ਗੁਰੂ ਸਾਹਿਬਾਨ ਦੇ ਖਿਲਾਫ ਲਿਖਿਆ। ਇਹ ਕਹਿ ਰਿਹਾ ਹੈ ਕਿ ਜਦੋਂ ਮਾਤਾ ਜੀ ਵਰ ਲੈਣ ਵਾਸਤੇ ਗਏ ਬਾਬਾ ਬੁੱਢਾ ਜੀ ਕੋਲ ਜੀ, ਤੇ ਉਦੋਂ ਨਾਲ ਸਿੱਖਾਂ ਸੇਵਕਾਂ ਨੂੰ ਲੈ ਕੇ ਗਏ ਜੀ, ਤੇ ਬਾਬਾ ਬੁੱਢਾ ਜੀ ਦੇ ਮੂੰਹੋਂ ਇਹ ਗੱਲ ਅਖਵਾਈ ਹੈ। ਦੇਖੋ ਬਾਬਾ ਬੁੱਢਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ, ਜਦੋਂ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਆਪਣਾ ਮਿਸ਼ਨ ਪ੍ਰਚਾਰਿਆ, ਉਹਨੂੰ ਪ੍ਰੈਕਟੀਕਲੀ ਲਾਗੂ ਕੀਤਾ, ਬੜਾ ਵੱਡਾ ਰੋਲ ਅਦਾ ਕੀਤਾ ਬਾਬਾ ਬੁੱਢਾ ਜੀ ਨੇ। ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਨੂੰ, ਸਿੱਖੀ ਨੂੰ ਪੂਰਾ ਸਮਝ ਚੁੱਕੇ ਸੀ। ਤੇ ਇੱਥੇ ਬਾਬਾ ਬੁੱਢਾ ਜੀ ਨੂੰ ਤੋਂ ਇਹ ਅਖਵਾਇਆ ਕਿ ਤੂੰ ਜੇ ਵਰ ਲੈਣ ਆਈ ਸਾਂ ਤੇ ਇੰਨੇ ਜਣੇ ਨਾਲ ਕਿਉਂ ਲੈ ਕੇ ਆਈ ਆ। ਅੱਛਾ ਜੀ। ਪਹਿਲੀ ਗੱਲ ਤੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਉਹ ਜੰਗਲ ਦੇ ਵਿੱਚ ਬੈਠੇ ਹੋਏ ਸੀ ਬੀੜ ਜੀ, ਉੱਥੇ ਸੇਬ ਸੀਗੇ, ਕੇਲੇ ਸੀਗੇ ਤੇ ਖਜੂਰਾਂ ਦੇ ਰੁੱਖ ਸੀਗੇ। ਪਹਿਲੀ ਗੱਲ ਗੱਪ ਇਹ ਹੈ ਕਿ ਜਿਹੜੇ ਥਾਂ ਤੇ ਸੇਬ ਹੁੰਦਾ ਉੱਥੇ ਖਜੂਰ ਦਾ ਕੰਮ ਕੋਈ ਨਹੀਂਗਾ। ਠੀਕ ਹੈ ਜੀ। ਖਜੂਰ ਨੂੰ ਜੋ ਮੌਸਮ ਚਾਹੀਦਾ ਉਹ ਸੇਬ ਨੂੰ ਵਾਰਾ ਨਹੀਂ ਖਾਂਦਾ। ਪਰ ਕਿਤਾਬ ਦੇ ਲਿਖਾਰੀ ਹੈ ਜਿਹੜਾ, ਉਹਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਉਹਦਾ ਸਿਰਫ ਹੈ ਵੀ ਝੂਠ ਬੋਲਣਾ ਹੈ, ਗੱਜ ਕੇ ਬੋਲਣਾ ਹੈ ਤੇ ਜ਼ੋਰ ਜ਼ੋਰ ਦੀ ਬੋਲਣਾ ਹੈ। ਉਹਨੇ ਇਹ ਸਿੱਧ ਕੀਤਾ ਹੈ ਕਿ ਬਾਬਾ ਬੁੱਢਾ ਜੀ ਨੇ ਜਦੋਂ ਵਰ ਦਿੱਤਾ ਤੇ ਉਦੋਂ ਹੀ ਮਾਤਾ ਜੀ ਦੇ ਪੇਟ ਦੇ ਵਿੱਚ ਨਿਵਾਸ ਹੋ ਗਿਆ ਬੱਚੇ ਦਾ। ਠੀਕ ਹੈ ਜੀ। ਇਹ ਕਿੰਨੀ ਸ਼ਰਮ ਦੀ ਗੱਲ ਹੈ। ਇੱਥੇ ਸਵਾਲ ਉੱਠਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਪੰਚਮ ਪਾਤਸ਼ਾਹ ਦੀ ਬਿੰਦੀ ਔਲਾਦ ਨਹੀਂ ਸੀਗੇ। ਹੁਣ ਦੇਖੋ, ਜਦੋਂ ਜਨਮ ਦੇ ਵੇਲੇ ਦੀ ਵੀ ਗੱਲ ਜਿਹੜੀ ਇਹ ਲਿਖ ਰਿਹਾ ਹੈ, ਉਹ ਮੈਂ ਤੁਹਾਨੂੰ ਉਹ ਇਹਦੀਆਂ ਕਵਿਤਾਵਾਂ ਪੜ੍ਹ ਕੇ ਸੁਣਾਵਾਂਗਾ। ਕਹਿੰਦਾ ਵੀ ਇਹ 15 ਨੰਬਰ ਪੰਨਾ ਹੈ, ਪਹਿਲਾ ਅਧਿਆਇ ਹੈ ਗੁਰਬਲਾ ਪਾਤਸ਼ਾਹੀ ਛੇਵੀਂ ਦਾ ਤੇ 15 ਨੰਬਰ ਪੇਜ ਹੈ ਇਹਦਾ। ਠੀਕ ਹੈ ਜੀ। ਕਹਿੰਦਾ ਉੱਤੇ ਦੱਸ ਕੇ ਅੱਸੂ ਦਿਨ 21ਵੀਂ ਬੁੱਢੇ ਬਚਨ ਬਖਾਨ ਤਿਸੀ ਛਿਨਕ ਮਾਤਾ ਉਦਰ ਕੀਨੋ ਪਾਉਣ ਨਿਵਾਸ। ਬਾਬਾ ਬੁੱਢਾ ਜੀ ਦੇ ਮੂੰਹੋਂ ਗੱਲ ਨਿਕਲੀ ਤੇ ਉਸੇ ਵੇਲੇ ਮਾਤਾ ਜੀ ਦੇ ਪੇਟ 'ਚ ਪਾਉਣ ਨਿਵਾਸ ਕਰ ਗਈ। ਅੱਛਾ ਜੀ। ਜਿਹੜਾ ਗਰਭ ਠਹਿਰ ਗਿਆ ਉਹਨਾਂ ਨੂੰ, ਦੂਜੇ ਸ਼ਬਦਾਂ 'ਚ ਵੀ ਮਾਤਾ ਜਿਹੜੀ ਸੀ ਬਹੁਤ ਖੁਸ਼ ਹੋਈ, ਆਣ ਕੇ ਗੁਰੂ ਸਾਹਿਬ ਨੂੰ ਦੱਸਿਆ ਤੇ ਗੁਰੂ ਸਾਹਿਬ ਨੇ ਬੜੀਆਂ ਹੀ ਖੁਸ਼ੀਆਂ ਮਨਾਈਆਂ। ਅੱਛਾ ਜੀ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਬੀਬੀ ਨੂੰ ਗਰਭ ਠਹਿਰਦਾ, ਇਹ ਬਹੁਤ ਹੀ ਗੁਪਤ ਗੱਲ ਹੁੰਦੀ ਹੈ। ਇਹ ਬੀਬੀ ਨੂੰ ਪਤਾ ਹੁੰਦਾ ਹੈ ਜਾਂ ਉਹਦੇ ਪਤੀ ਨੂੰ ਪਤਾ ਹੁੰਦਾ ਹੈ, ਤੀਜੇ ਬੰਦੇ ਨੂੰ ਕਿਸੇ ਨੂੰ ਇਹ ਪਤਾ ਨਹੀਂ ਲੱਗਦਾ, ਰਾਜ ਦਾ ਪਤਾ ਨਹੀਂ। ਤਕਰੀਬਨ ਮੈਡੀਕਲ ਸਾਇੰਸ ਇਹ ਦੱਸਦੀ ਹੈ ਕਿ 1 ਮਹੀਨੇ ਬਾਅਦ ਜਿਹੜਾ ਦੋਵਾਂ ਜੀਆਂ ਨੂੰ ਪਤਾ ਲੱਗਦਾ ਹੈ ਕਿ ਗਰਭ ਜਿਹੜਾ ਸੀ ਠਹਿਰ ਗਿਆ। ਠੀਕ ਹੈ ਜੀ। ਹੈਰਾਨਗੀ ਦੀ ਗੱਲ ਹੈ ਵੀ ਇਹ ਲਿਖਾਰੀ ਹੈ ਜਿਹੜਾ ਕਵਿਤਾ ਲਿਖਣ ਵਾਲਾ, ਇਹਨੂੰ ਕਿਦਾਂ ਪਤਾ ਲੱਗ ਗਿਆ? ਇਹਨੇ ਮਤਲਬ ਆਪਣੀ ਸ਼ਰਮ ਤੋਂ ਵੀ ਅੱਗੇ ਜਾ ਕੇ, ਜਿਹੜੀ ਉਹ ਜਿਸ ਨੂੰ ਆਪਾਂ ਸ਼ਰਮ ਕਹਿ ਦਿੰਦੇ ਆ, ਸ਼ਰਮ ਹਿਆ ਨੂੰ ਲਾ ਕੇ ਇਸ ਬੰਦੇ ਨੇ ਇਹ ਕਿਤਾਬ ਲਿਖੀ ਹੈ। ਹਾਂ, ਦੂਜੇ ਸ਼ਬਦਾਂ ਦੇ ਵਿੱਚ ਸਿੱਖਾਂ ਦਾ ਪੂਰਾ ਜਲੂਸ ਕੱਢਣ ਵਾਸਤੇ ਗੁਰੂ ਜੀ ਦਾ, ਉਹਨਾਂ ਦੀ ਪੂਰੀ ਜਿਹੜੀ ਉਹਨਾਂ ਦੀ ਛਵੀ ਸੀ, ਜਿਹੜੀ ਮਨੁੱਖਤਾ ਵਾਸਤੇ ਕੀਤੇ ਚੰਗੇ ਕੰਮ ਸੀ, ਉਹਨਾਂ ਦੇ ਤੇ ਸਵਾਹ ਪਾਉਣ ਵਾਸਤੇ ਉਹਨਾਂ ਦਾ ਜਨਮ ਵੇਖੋ ਕਿਸ ਤਰੀਕੇ ਦੇ ਨਾਲ ਵਿਖਾ ਰਿਹਾ। ਆਓ ਦਰਸ਼ਕੋ, ਲੈਨੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਦੇਖਦੇ ਹਾਂ ਕਿ ਕਿਵੇਂ ਇਸ ਗੁਰਬਲਾਸ ਪਾਤਸ਼ਾਹੀ ਛੇਵੀਂ ਦੇ ਅੰਦਰ ਗੁਰਮਤਿ ਸਿਧਾਂਤਾਂ ਦੇ ਉੱਤੇ ਵਾਰ ਕੀਤਾ ਜਾਂਦਾ ਹੈ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ।
ਬ੍ਰੇਕ ਤੋਂ ਬਾਅਦ ਆਪ ਦਰਸ਼ਕਾਂ ਦਾ ਸਵਾਗਤ ਹੈ ਜੀ। ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਬੈਠੇ ਹੋਏ ਨੇ ਸਰਦਾਰ ਜੋਗਿੰਦਰ ਸਿੰਘ ਜੀ ਅਤੇ ਅਸੀਂ ਗੱਲ ਕਰ ਰਹੇ ਹਾਂ ਇੱਕ ਬਹੁਤ ਹੀ ਖਤਰਨਾਕ ਕਿਤਾਬ ਜਿਹੜੀ ਸਿੱਖੀ ਦੇ ਵਿਹੜੇ ਵਿੱਚ ਰੱਖੀ ਗਈ ਹੈ, ਜਿਸ ਦਾ ਨਾਮ ਹੈ ਗੁਰਬਿਲਾਸ ਪਾਤਸ਼ਾਹੀ ਛੇਵੀਂ। ਮਤਲਬ ਇਹਦਾ ਭਾਵ ਇਹ ਹੈ ਕਿ ਇਹ ਕਿਸੇ ਨਾ ਕਿਸੇ ਤਰੀਕੇ ਨਾਲ, ਜਿਵੇਂ ਅਸੀਂ ਮੰਨਦੇ ਆਏ ਹਾਂ ਅੱਜ ਤੱਕ ਪੁਰਾਣਕ ਕਥਾਵਾਂ ਦੇ ਅੰਦਰ ਕਿ ਤੀਲੇ ਤੋਂ ਬੱਚਾ ਪੈਦਾ ਹੋ ਗਿਆ, ਪੁਰਾਣਕ ਕਥਾਵਾਂ ਦੇ ਅੰਦਰ, ਗ੍ਰੰਥਾਂ ਦੇ ਅੰਦਰ, ਵੇਦਾਂ ਦੇ ਅੰਦਰ ਲਹੂ ਤੋਂ ਬੱਚੇ ਦਾ, ਇੱਕ ਕਤਰੇ ਤੋਂ ਬੱਚਾ ਪੈਦਾ ਹੋ ਗਿਆ, ਕਿਸੇ ਰੁੱਖ ਤੋਂ ਬੱਚਾ ਪੈਦਾ ਹੋ ਗਿਆ। ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਕਿਤਾਬ ਦੇ ਲਿਖਾਰੀ ਨੇ ਗੁਰੂ ਸਾਹਿਬ ਦਾ ਜਿਹੜਾ ਜੀਵਨ ਹੈ, ਜਿਹੜਾ ਜਨਮ ਹੈ, ਉਹਨੂੰ ਉਹ ਪੁਰਾਣਕ ਕਥਾਵਾਂ ਦੇ ਤਰੀਕੇ ਨਾਲ ਹੋਇਆ ਨੀਅਤ ਕਰਨਾ ਚਾਹੁੰਦਾ ਹੈ। ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜਿਹੜੀ, ਉਹ ਪਹਿਲਾ ਅੱਖਰ ਹੈ ਜਿਹੜਾ ਏਕਾ, ਠੀਕ ਹੈ ਜੀ, ਉਹ ਪੂਰੀ ਦੀ ਪੂਰੀ ਹਿੰਦੂ ਮੈਥੋਲੋਜੀ ਹੈ ਜਿਹੜੀ ਉਹਨੂੰ ਰੱਦ ਕਰਦਾ ਹੈ। ਜੀ ਬਿਲਕੁਲ। ਪੂਰੇ 33 ਕਰੋੜ ਦੇਵਤਿਆਂ ਦਾ ਕਾਤਲ ਹੈ, ਦੂਜੇ ਸ਼ਬਦਾਂ 'ਚ ਜੇ ਕਹੀਏ ਆਪਾਂ ਦੇ। ਪਰ ਇਹ ਕਿਤਾਬ ਹੈ ਜਿਹੜੀ, ਇਹ ਪੂਰਾ ਜ਼ੋਰ ਲਾ ਕੇ, ਸਿਰ ਪਰਨੇ ਹੋ ਕੇ ਇਹ ਸਿੱਧ ਕਰ ਰਹੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਸੀ ਜਿਹੜੇ, ਉਹ ਵਿਸ਼ਨੂੰ ਦਾ ਅਵਤਾਰ ਸੀਗੇ। ਅੱਛਾ ਜੀ। ਇਹਦੇ ਵਿੱਚ ਇਹ ਕਿਹਾ ਆ ਕਿ ਸਾਰਿਆਂ ਦੇਵਤਿਆਂ ਨੇ ਇਕੱਠਿਆਂ ਹੋ ਕੇ ਬ੍ਰਹਮਾ ਅੱਗੇ ਬੇਨਤੀ ਕੀਤੀ। ਅੱਛਾ ਜੀ। ਬਈ ਧਰਤੀ ਦੇ ਉੱਤੇ ਬਹੁਤ ਪਾਪ ਵੱਧ ਗਿਆ, ਅੱਛਾ। ਨਿਤ ਗਊ ਹੱਤਿਆ ਹੁੰਦੀ ਹੈ, ਬ੍ਰਾਹਮਣਾਂ ਨੂੰ ਤੰਗ ਕੀਤਾ ਜਾ ਰਿਹਾ, ਤੇ ਤੁਸੀਂ ਕੋਈ ਉਪਾਅ ਕਰੋ। ਉਹਨਾਂ ਨੇ ਕਿਹਾ, ਬ੍ਰਹਮਾ ਨੇ ਕਿਹਾ ਕਿ ਮੇਰੇ ਤੇ ਵੱਸ ਦੀ ਗੱਲ ਨਹੀਂ ਹੈ, ਚਲੋ ਆਪਾਂ ਖੀਰ ਸਮੁੰਦਰ ਦੇ ਵਿੱਚ ਵਿਸ਼ਨੂੰ ਮਹਾਰਾਜ ਕੋਲ ਚੱਲਦੇ ਹਾਂ। ਅੱਛਾ ਜੀ। ਉਹਨਾਂ ਨੂੰ ਬੇਨਤੀ ਕਰਦੇ ਹਾਂ, ਤੁਸੀਂ ਵੀ ਮੇਰੇ ਨਾਲ ਚੱਲੋ। ਓਕੇ। ਕਹਿੰਦੇ ਵੀ ਖੀਰ ਦੇ ਸਮੁੰਦਰ ਦੇ ਵਿਚਕਾਰ, ਦੁੱਧ ਦੇ ਸਮੁੰਦਰ ਦੇ ਵਿਚਕਾਰ ਵਿਸ਼ਨੂੰ ਜਿਹੜੇ ਸੀ ਉਹ ਅੰਤਰ ਧਿਆਨ ਹੋ ਕੇ ਬੈਠੇ ਸੀ। ਹੁਣ ਇੱਥੇ ਇੱਕ ਗੱਲ ਹੈ ਬਈ, ਅੱਜ ਜੇ ਗੱਲ ਕਰੀਏ ਦੁੱਧ ਦੀ, ਤੇ ਜਿਹੜਾ ਚਾਹ ਪੀਣ ਵਾਸਤੇ ਸਾਨੂੰ ਦੁੱਧ ਦੀ ਲੋੜ ਹੈ, ਉਹ ਸਿਰਫ 25% ਦੁੱਧ ਹੈ ਜਿਹੜਾ ਮੱਝਾਂ ਗਾਵਾਂ ਤੋਂ ਆ ਰਿਹਾ। 75% ਨਕਲੀ ਦੁੱਧ ਮਿਲ ਰਿਹਾ। ਲੋਕ ਤਰਾਸ ਕਰ ਰਹੇ ਨੇ ਕਿ ਦੁੱਧ ਪੀਣ ਵਾਸਤੇ। ਮੈਂ ਇਸ ਕਿਤਾਬ ਦੇ ਐਡੀਟਰ ਸਾਹਿਬ ਨੂੰ ਤੇ ਪੂਰੇ ਦੇ ਪੂਰੇ ਜਿਹੜੇ 14 ਬੰਦੇ ਹੋਰ ਨੇ, ਸਾਰਿਆਂ ਨੂੰ ਮੈਂ ਹੱਥ ਜੋੜ ਕੇ ਅਰਜ਼ ਕਰਦਾ ਹਾਂ ਵੀ ਕਿਰਪਾ ਕਰਕੇ ਉਸ ਦੁੱਧ ਦੇ ਸਮੁੰਦਰ ਦਾ ਐਡਰੈਸ ਦਿਓ ਸਾਨੂੰ, ਤੇ ਮਨੁੱਖਤਾ ਦਾ ਭਲਾ ਹੋ ਜਾਏ, ਉੱਥੇ ਦੁੱਧ ਲਿਆਣ ਕੇ ਵਰਤਿਆ ਜਾ ਸਕੇ। ਉਹ ਕਿੱਥੇ ਹੈ? ਠੀਕ ਹੈ ਜੀ। ਹੁਣ ਇੱਥੇ ਕਹਿ ਰਹੇ ਨੇ ਕਿ ਉਹਨਾਂ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਸਾਡੀ ਰੱਖਿਆ ਕਰੋ, ਗਾਵਾਂ ਨਿਤ ਮਾਰੀਆਂ ਜਾਂਦੀਆਂ, ਪਾਪ ਵੱਧ ਗਿਆ। ਤੇ ਉਹਨਾਂ ਨੇ ਕਹਿੰਦੇ, ਦੇਖੋ ਸਮੁੰਦਰ ਦੇ ਵਿਚਕਾਰ ਪਹਿਲੋਂ ਕਿਹਾ ਕਿ ਉਹ ਸਮਾਧੀ ਲਾ ਕੇ ਬੈਠੇ ਆ, ਤੇ ਉਦੋਂ ਬਾਅਦ ਨਾਲ ਹੀ ਗੱਲ ਬਦਲ ਲਈ ਆਪਣੀ ਕਿ ਉਹ ਅਸਮਾਨ ਦੇ ਵਿਚਕਾਰ ਜਾ ਕੇ 1000 ਸੂਰਜਾਂ ਵਾਂਗ ਚਮਕਾਈ, ਲਿਸ਼ਕ ਪਈ ਹਜ਼ਾਰਾਂ ਸੂਰਜਾਂ ਵਾਂਗ। ਹੁਣ ਇੱਕ ਸੂਰਜ ਹੈ ਜਿਹੜਾ, ਉਹਨੇ ਭਾਦੀ ਬਣਾਈ ਹੋਈ ਮਨੁੱਖਤਾ ਦੀ। ਮੇਰੇ ਵਰਗੇ ਜਿਹੜੇ ਬਜ਼ੁਰਗ ਨੇ ਉਹ ਲੁਕਦੇ ਫਿਰਦੇ ਧੁੱਪ ਤੋਂ, ਤੇ ਜਿੱਥੇ 1000 ਸੂਰਜ ਚੜਿਆ ਹੋਊਗਾ, ਉਹ ਦੁਨੀਆ ਬਚੀ ਕਿਵੇਂ ਹੋਊਗੀ? ਗੱਪ ਮਾਰ ਲੱਗਿਆ ਵੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ। ਜੇ ਇੱਥੇ ਕੋਈ ਕਵੇ ਕਿ ਇਹ ਕਵਿਤਾ ਲਿਖਣ ਲੱਗਿਆ ਉਹਨਾਂ ਨੇ ਅਲੰਕਾਰ ਵਰਤਿਆ ਜੀ, ਅਲੰਕਾਰ, ਕਈ ਵਾਰ ਇਹ ਲਫ਼ਜ਼ ਵਰਤਿਆ ਜਾਂਦਾ ਕਿ ਉਹ ਉਦਾਹਰਨ ਲਈ ਜਾਂਦੀ ਸੀ, ਉਹਦਾ ਭਾਵ ਉਹ ਨਹੀਂ ਹੈ। ਅਲੰਕਾਰ ਵਰਤਿਆ ਜੀ ਜੀ। ਹੁਣ ਅਲੰਕਾਰ ਹੈ ਜਿਹੜਾ, ਉਹ ਇਹ ਤਾਂ ਨਹੀਂ ਹੋਏਗਾ ਬਈ 1000 ਸੂਰਜਾਂ ਵਾਂਗ ਜਿਹੜੀ ਸੀ ਉਹ ਲਿਸ਼ਕ ਮਾਰੀ ਉਹਨੇ। ਉਹਦਾ ਇਹ ਹੋਏ ਹੋਰ ਕੋਈ ਅਲੰਕਾਰ ਦਿੱਤਾ ਜਾ ਸਕਦਾ ਸੀ। ਇਹ ਤੇ ਸਿੱਧਾ ਹੀ ਮਤਲਬ ਗਪੌੜ ਛੱਡਿਆ ਜਾ ਰਿਹਾ ਨਾ। ਤੇ ਉਹ ਕਹਿ ਰਿਹਾ ਕਿ ਮੈਂ ਜਿਹੜਾ ਸੀਗਾ ਪ੍ਰਗਟ ਹੋਇਆ ਜਦੋਂ, ਦੇਖੋ ਇੱਕ ਚੀਜ਼ ਧਿਆਨ ਦੇਣ ਵਾਲੀ ਹੈ ਕਿ ਜਦੋਂ ਵਿਸ਼ਨੂੰ ਪ੍ਰਗਟ ਹੋਇਆ ਅਸਮਾਨ 'ਚ, ਭੁਜਾ 4, ਗਦਾ ਅਸ ਸੰਖ ਬਿਰਾਜਿਤ, 4 ਹੱਥ ਨੇ ਉਹਦੇ, ਇੱਕ ਹੱਥ ਦੇ ਵਿੱਚ ਗਦਾ ਹੈ, ਇੱਕ ਦੇ ਵਿੱਚ ਸੰਖ ਹੈ, ਇੱਕ ਦੇ ਵਿੱਚ ਤਲਵਾਰ ਹੈ, ਤੇ ਇੱਕ 'ਚ ਫੁੱਲ ਹੈ। ਅੱਛਾ ਜੀ। 4 ਹੱਥਾਂ ਵਾਲਾ ਜਿਹੜਾ ਸੀ ਉਹ ਪ੍ਰਕਾਸ਼ਮਾਨ ਹੋਇਆ। ਤੇ ਜਿਵੇਂ ਅੱਜ ਕੱਲ ਤਸਵੀਰਾਂ ਵਿੱਚ ਵਿਖਾਇਆ ਜਾਂਦਾ। ਕਿਹਾ ਵੀ ਤੁਸੀਂ ਜੋ ਇਹ ਗੱਲ ਕਹਿ ਰਹੇ ਜੇ, ਤੇ ਮੈਂ ਇਹਦੇ ਤੇ ਪਹਿਲੋਂ ਵੀ ਵਿਚਾਰ ਕੀਤੀ ਹੈ। ਬਾਬਾ ਬੁੱਢਾ ਜੀ ਨੇ ਵਰ ਦੇ ਦਿੱਤਾ ਹੈ ਮਾਤਾ ਗੰਗਾ ਜੀ ਨੂੰ, ਤੇ ਮੈਂ ਉਹਨਾਂ ਦੇ ਘਰ ਜਿਹੜਾ ਵਾ ਉਹ ਅਵਤਾਰ ਧਾਰ ਰਿਹਾ ਵਾਂ। ਅੱਛਾ, ਇਥੋਂ ਇਹ ਗੱਲ ਸਾਬਤ ਹੁੰਦੀ ਹੈ, ਅਸੀਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਿੱਧਾ ਇਸ ਕਿਤਾਬ ਦੇ ਲਿਖਾਰੀ ਦਾ ਭਾਵ ਇਹ ਹੈ ਕਿ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ, ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ, ਉਹ ਕਿਸੇ ਵੀ ਹੋਰ ਜਗ੍ਹਾ ਤੋਂ ਨਹੀਂ। ਉਹ ਜਿਵੇਂ ਬ੍ਰਹਮਾ, ਵਿਸ਼ਨੂੰ, ਮਹੇਸ਼ ਅਤੇ ਕ੍ਰਿਸ਼ਨ ਅਤੇ ਰਾਮਚੰਦਰ ਦਾ ਅਵਤਾਰ ਹੁੰਦਾ ਹੈ, ਇਵੇਂ ਹੀ ਬਾਬਾ ਬੁੱਢਾ ਸਾਹਿਬ ਦੇ ਜਰੀਏ ਵਿਸ਼ਨੂੰ ਨੇ ਉਹਨਾਂ ਨੂੰ ਵਰ ਦੇ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰਵਾਇਆ। ਦੇਖੋ ਇਹਦੇ ਵਿੱਚ ਜਿਹੜੀ ਦੁਖਦਾਈ ਗੱਲ ਹੈ ਜੀ, ਕਹਿੰਦਾ ਭੁੱਖ ਨਛੱਤਰ, ਠੀਕ ਹੈ ਜੀ, ਸ਼ੁਭ ਗ੍ਰਹਿ ਸੁਖਦਾਈ, ਕ੍ਰਿਸ਼ਨ ਪੱਖ ਪ੍ਰਗਟੇ ਪ੍ਰਭ ਆਈ। ਅੱਛਾ ਜੀ। ਇਹ ਕਹਿ ਰਿਹਾ ਹੈ ਕਿ ਬਹੁਤ ਚੰਗਾ ਸਮਾਂ ਜਿਹੜਾ ਸੀ, ਨਛੱਤਰ ਸੀਗਾ, ਸੁੱਖ ਦੇਣ ਵਾਲਾ, ਉਹ ਵੇਖ ਕੇ ਤੇ
ਵਿਸ਼ਨੂੰ ਮਹਾਰਾਜ ਨੇ ਜਿਹੜਾ ਸੀਗਾ ਉਹ ਅਵਤਾਰ ਧਾਰਿਆ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਚ ਮਾਤਾ ਅੱਛਾ ਗੰਗਾ ਜੀ ਦੇ ਇਸ ਪੇਟ ਤੋਂ। ਕਿਤਾਬ ਵਾਲੇ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਗੁਰੂ ਹਰਗੋਬਿੰਦ ਸਾਹਿਬ ਵਿਸ਼ਨੂੰ ਦਾ ਅਵਤਾਰ ਹੈ। ਹਾਂ ਅਵਤਾਰ ਅੱਛਾ ਜੀ। ਦੇਖੋ ਤਾਂ ਅੱਗੇ ਹੂੰ ਹੁਣ ਗੁਰਬਾਣੀ ਇੱਕ ਜਿਹੜੀ ਸੀ ਉਹ ਕਟਾਕਸ਼ ਕਰ ਰਹੀ ਹੈ ਉਸ ਬੰਦੇ ਤੇ ਜਿਹੜਾ ਕ੍ਰਿਸ਼ਨ ਜੀ ਦਾ ਜਨਮ ਅਸ਼ਟਮੀ ਦੇ ਉੱਤੇ ਪਖੰਡ ਕਰਦਾ ਸੀ। ਗੁਰੂ ਸਾਹਿਬ ਪੰਚਮ ਪਾਤਸ਼ਾਹ ਨੇ ਉਹਨੂੰ ਸਵਾਲ ਕੀਤਾ ਬਈ ਭਲਿਆ ਲੋਕਾ ਕਿ ਸਾਰੀਆਂ ਥਿੱਤਾਂ ਛੱਡ ਕੇ ਜਿਹੜਾ ਪਰਮਾਤਮਾ ਹੈ ਉਹ ਸਿਰਫ 8ਵੀਂ ਥਿੱਤ ਨੂੰ ਹੀ ਜੰਮਿਆ ਸੀ। ਭਾਵ ਐਸਾ ਨਹੀਂ ਹੋ ਸਕਦਾ। ਜੀ ਗੁਰੂ ਸਾਹਿਬ ਉਹਨੂੰ ਰੱਦ ਕਰ ਰਹੇ ਨੇ, ਪਰ ਇੱਥੇ ਹੈ ਜਿਹੜੀ ਗੱਲ ਇਹ ਉਹ ਗੁਰੂ ਸਾਹਿਬ ਦੇ ਉੱਤੇ ਹੀ ਟੁਕਾ ਦਿੱਤੀ ਹੈ। ਕਹਿ ਰਿਹਾ ਹੈ ਕਿ ਮਾਤਾ ਉਦਰ ਤੇ ਪਵਨ ਨਕਸਾਨੀ ਚਤੁਰਭੁਜ ਰੂਪ ਦੇਖ ਹਰਖਾਨੀ। ਅੱਛਾ ਮਾਤਾ ਦੇ ਪੇਟ ਚੋਂ ਹਵਾ ਨਿਕਲੀ ਤੇ ਚੋਂ ਜਿਹੜਾ ਸੀਗਾ ਬਾਹਾਂ ਵਾਲਾ ਜਿਹੜਾ ਸੀਗਾ ਰੂਪ ਉਹ ਵਿਸ਼ਨੂੰ ਦਾ ਉਹ ਮਾਤਾ ਜੀ ਦੇ ਲਾਗੇ ਬੈਠ ਗਿਆ। ਅੱਛਾ ਜੀ ਕਹਿੰਦਾ ਨੀਲ ਕਮਲ ਸਮ ਸੁੰਦਰ ਦੇਹਾ। ਅੱਛਾ ਜੀ ਨੀਲੀ ਦੇਹ ਸੀ, ਜਿਵੇਂ ਆਮ ਟੀਵੀ ਚੈਨਲਾਂ ਵਿੱਚ ਵਿਖਾਈ ਜਾਂਦੀ ਹੈ ਵਿਸ਼ਨੂੰ ਦੀ ਹੂੰ ਨੀਲੀ ਦੇਹ ਤੇ ਕਹਿੰਦਾ ਨੈਣ ਸੋ ਅਰਨ ਕੰਜ ਸ਼ਬਲਿਆ ਲਾਲ ਅੱਖਾਂ ਮਗਦੀਆਂ ਹੋਈਆਂ ਸੂਰਜ ਵਾਂਗ। ਅੱਛਾ ਜੀ ਹੁਣ ਵੇਖੋ ਕੀ ਦੱਸਣਾ ਕੀ ਚਾਹੁੰਦਾ ਏ। ਚਾਰ ਬਾਹਾਂ, ਨੀਲਾ ਇੱਕਦਮ ਸਾਰਾ ਬਦਨ ਤੇ ਅੱਖਾਂ ਇੱਕਦਮ ਲਾਲ ਨੇ ਤੇ ਪੀਲੇ ਪੱਟ, ਸੱਜਿਆ ਧੱਜਿਆ ਪੂਰਾ ਹੀ ਅੱਛਾ ਜੀ ਪੀਲੇ ਕੱਪੜੇ ਪਾ ਕੇ, ਹੂੰ ਪੁੱਜ ਅੰਗਦ ਧਾਰੀ, ਚੰਗੀ ਤਗੜੀਆਂ ਤਗੜੀਆਂ ਬਾਹਾਂ, ਹੂੰ ਕੰਨਾਂ ਦੇ ਵਿੱਚ ਕੁੰਡਲ ਪਏ ਹੋਏ ਨੇ ਤੇ ਇਹ ਸਾਰਾ ਵੇਖ ਕੇ ਮਾਤਾ ਖੁਸ਼ ਹੋ ਗਈ। ਆਹਾ ਤੂੰ ਮੇਰੇ ਪੇਟ ਤੋਂ ਜਨਮ ਲਿਆ। ਠੀਕ ਹੈ ਹੁਣ ਗੱਲ ਇਹ ਹੈ ਕਿ ਇੱਥੇ ਦੁਖਦਾਈ ਗੱਲ ਇਹ ਹੈ ਕਿ ਹਿੰਦੂ ਧਰਮ ਦਾ ਜਿਹੜਾ ਅਵਤਾਰ ਹੈ ਉਹਨਾਂ ਵਾਸਤੇ ਪੂਜਣਯੋਗ ਹੈ। ਜੀ ਬਿਲਕੁਲ ਉਹ ਸਿੱਖਾਂ ਦਾ ਗੁਰੂ। ਕਿੰਨੀ ਦੁਖਦਾਈ ਗੱਲ ਹੈ ਵੀ ਹਿੰਦੂ ਧਰਮ ਦਾ ਜਿਹੜਾ ਦੇਵਤਾ ਆ ਪੂਜਣਯੋਗ ਹੈ, ਰੱਬ ਹੈ ਜਿਹੜਾ ਉਹਨਾਂ ਦਾ, ਉਹ ਸਿੱਖਾਂ ਦਾ ਗੁਰੂ। ਫਿਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਹਰਮੰਦਰ ਸਾਹਿਬ ਆਰਐਸਐਸ ਵਾਲੇ, ਵਿਸ਼ਵ ਹਿੰਦੂ ਪਰਿਸ਼ਦ ਵਾਲੇ ਜਿਹੜੇ ਆ ਉਹ ਫਿਰਕਾ ਪ੍ਰਸਤੀ ਨੂੰ ਮਜ਼ਬੂਤ ਕਰਨ ਵਾਸਤੇ ਊਲ ਜਲੂਲ ਬਿਆਨ ਦਿੰਦੇ ਆ, ਜਿਵੇਂ ਕਹਿ ਦਿੰਦੇ ਨੇ ਕਿ ਸਿੱਖ ਆ ਜਿਹੜੇ ਉਹ ਹਿੰਦੂ ਨੇ, ਜੀ ਤੇ ਉਦੋਂ ਫਿਰ ਮਗਰੇ ਹੀ ਜਿਹੜੇ ਸਿੱਖਾਂ ਦੇ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਆ। ਜੇ ਅੱਜ ਉਹ ਸਾਨੂੰ ਹਿੰਦੂ ਕਹਿ ਰਹੇ ਨੇ ਜੀ ਉਹਦਾ ਮੂਲ ਆਧਾਰ ਤੇ ਕਿਤਾਬ ਹੈ ਨਾ। ਜੀ ਬਿਲਕੁਲ, ਕਿਉਂਕਿ ਆਪਦੀਆਂ ਗੱਲਾਂ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਕਿਸੇ ਨਾ ਕਿਸੇ ਪੱਖ ਨੂੰ ਲੈ ਕੇ ਇਹ ਕਿਤਾਬ ਜਿਹੜੀ ਹੈ ਤੁਹਾਨੂੰ ਇਹ ਹਿੰਦੂ ਸਾਬਤ ਕਰਦੀ ਹੈ। ਤੇ ਅਸੀਂ ਬਾਹਰੀ ਤੌਰ ਤੇ ਇਸ ਕਿਤਾਬ ਨੂੰ ਨਾ ਪੜ੍ਹਨ ਤੋਂ ਬਾਅਦ ਵੀ ਇਸ ਕਿਤਾਬ ਨੂੰ ਅਸੀਂ ਪੜ੍ਹਦੇ ਨਹੀਂ। ਜਿਵੇਂ ਤੁਸੀਂ ਆਪ ਨੇ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਡੀ ਪੀੜ੍ਹੀ ਹੈ ਜਿਹੜੀ ਇਹਨੂੰ ਪੜ੍ਹਨ ਦਾ ਰੁਝਾਨ ਨਹੀਂ ਹੈ। ਤੇ ਐਸੀਆਂ ਕਿਤਾਬਾਂ ਜਿਵੇਂ ਤੁਸੀਂ ਭਾਸ਼ਾ ਪੜ੍ਹ ਰਹੇ ਹੋ, ਇਹ ਬ੍ਰਿਜ ਭਾਸ਼ਾ ਹੈ। ਇਸ ਕਿਤਾਬ ਦੇ ਅੰਦਰਲੀ ਭਾਸ਼ਾ ਬ੍ਰਿਜ ਭਾਸ਼ਾ ਹੈ। ਸਾਡੇ ਬੱਚੇ ਪੰਜਾਬੀ ਵੀ ਬੜੀ ਘੱਟ ਪੜ੍ਹ ਰਹੇ ਨੇ, ਪਰ ਬ੍ਰਿਜ ਭਾਸ਼ਾ ਦੇ ਅੰਦਰਲੇ ਗ੍ਰੰਥ ਜਿਹੜੇ ਨੇ ਉਹ ਉਹਨਾਂ ਦੇ ਸਕਾਲਰ ਜਿਹੜੇ ਉਹ ਉਹਨਾਂ ਦੇ ਵਿੱਚ ਉਦਾਹਰਨਾਂ ਲੈਂਦੇ ਨੇ। ਕੀ ਮਤਲਬ ਇਹੀ ਕਾਰਨ ਹੈ ਜਿਹੜਾ ਹਿੰਦੂਵਾਦ ਅੱਜ ਕਹਿ ਦਿੰਦਾ ਹੈ ਕਈ ਵਾਰੀ ਗੋਲਡਨ ਟੈਂਪਲ ਦੇ ਉੱਪਰਲੇ ਪਾਸੇ ਜਿਹੜਾ ਨਕਸ਼ਾ ਹੈ ਉਹਦੇ ਉੱਤੇ ਓਮ ਲਿਖਿਆ ਜਾਂਦਾ ਹੈ, ਜਾਂ ਇਹਨੂੰ ਕਿਹਾ ਜਾਂਦਾ ਜਿਹੜੀ ਹਰ ਕੀ ਪੌੜੀ ਹੈ ਕਿ ਹਰ ਵਿਸ਼ਨੂੰ ਕਿਹਾ ਜਾਂਦਾ ਸੀ ਵੇਦਾਂ ਦੇ ਅੰਦਰ ਕਿ ਹਰ ਕੀ ਪੌੜੀ ਜਿਹੜੀ ਹੈ ਵਿਸ਼ਨੂੰ ਨੇ ਬਣਾਈ ਹੈ। ਕੀ ਇਹਦਾ ਆਧਾਰ ਸਾਰਾ ਗੁਰਬਿਲਾਸ ਪਾਤਸ਼ਾਹੀ ਛੇਵੀਂ ਹੈ? ਬਿਲਕੁਲ, ਇਹਦੇ ਵਿੱਚ ਇੱਕ ਕਥਾ ਆਉਂਦੀ ਹੈ ਅੱਛਾ ਜੀ ਗੁਰਬਿਲਾਸ ਪਾਤਸ਼ਾਹੀ ਛੇਵੀਂ ਚ ਕਿ ਜਦੋਂ ਗੁਰੂ ਅਰਜਨ ਸਾਹਿਬ ਸਰੋਵਰ ਦੀ ਪਟਵਾਈ ਕਰਾ ਰਹੇ ਸੀਗੇ ਅੱਛਾ ਜੀ ਤਾਂ ਉਦੋਂ ਵਿਸ਼ਨੂੰ ਜੀ ਨੇ ਆਪਣੀ ਘਰਵਾਲੀ ਨੂੰ ਇਹ ਕਿਹਾ ਕਿ ਚਲੋ ਆਪਾਂ ਚੱਲ ਕੇ ਤੇ ਦੇਖੀਏ ਜੀ ਜਿਹੜਾ ਅੰਮ੍ਰਿਤਸਰ ਹੈ ਉੱਥੇ ਸਰੋਵਰ ਬਣਾਇਆ ਜਾ ਰਿਹਾ ਤੇ ਉਹ ਜੋ ਬਣਾ ਰਿਹਾ ਗੁਰੂ ਅਰਜਨ ਉਹ ਮੇਰਾ ਹੀ ਰੂਪ ਹੈ। ਅੱਛਾ, ਗੁਰੂ ਅਰਜਨ ਦੇਵ ਜੀ ਮੇਰੇ ਹੀ ਰੂਪ ਨੇ। ਹਾਂ, ਤੇ ਜਿਹੜੇ ਉਦੋਂ ਦੇ ਬਾਬ ਸੀ ਗੁਰੂ ਰਾਮਦਾਸ ਜੀ ਉਹ ਵੀ ਸਾਡਾ ਹੀ ਰੂਪ ਸੀਗੇ। ਅੱਛਾ, ਭਾਵ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਜਿਹੜੇ ਸੀ ਉਹ ਵਿਸ਼ਨੂੰ ਦੇ ਅਵਤਾਰ ਸੀ ਤੇ ਛੇਵੇਂ ਨੂੰ ਤੇ ਦੱਸ ਹੀ ਦਿੱਤਾ ਕਿ ਸਾਖਸ਼ਾਤ ਆਪ ਹੀ ਅਵਤਾਰ ਧਾਰਿਆ ਉਹਨਾਂ ਨੇ। ਅੱਛਾ, ਆਪ ਹੀ ਅਵਤਾਰ ਧਾਰਿਆ ਉਹਨਾਂ ਨੇ। ਹੁਣ ਜਿਹੜੀ ਸਰੋਵਰ ਬਣਾਉਣ ਦੀ ਕਹਾਣੀ ਹੈ ਉਹਦੇ ਵਿੱਚ ਬੜੀ ਦੁਖਦਾਈ ਕਹਾਣੀ ਇਹਨਾਂ ਨੇ ਲਿਖੀ ਹੈ ਕਿ ਵਿਸ਼ਨੂੰ ਨੇ ਆਪ ਆਣ ਕੇ ਕਿਹਾ ਕਿ ਇਹ ਜਿਹੜਾ ਮੇਰਾ ਮੰਦਿਰ ਹੈ ਤੇ ਇਹਨੂੰ ਜਿਸ ਤਰ੍ਹਾਂ ਮੈਂ ਕਹਾਂਗਾ ਇਸੇ ਤਰ੍ਹਾਂ ਹੀ ਚੱਲਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਹਰਕੀ ਪੌੜੀ ਗੱਲ ਕੀਤੀ ਹੈ ਇਹਦੇ ਵਿੱਚ ਲਿਖਿਆ ਹੋਇਆ ਕਿ ਉਹ ਸਖਤ ਜਗ੍ਹਾ ਸੀ ਤੇ ਪੁੱਟੀ ਨਹੀਂ ਸੀ ਜਾਂਦੀ।
ਤੇ ਉਹਨੂੰ ਵਿਸ਼ਨੂੰ ਜੀ ਨੇ ਮਿੰਟਾਂ ਚੋਂ ਦੀ ਪੁੱਟ ਕੇ ਜਿਹੜੀ ਮਿੱਟੀ ਬਾਹਰ ਸੁੱਟ ਦਿੱਤੀ ਤੇ ਉਹਦਾ ਨਾਂ ਰੱਖਦਾ ਹਰ ਕੀ ਪੌੜੀ। ਹੁਣ ਦਿਮਾਗ ਦੇ ਵਿੱਚ ਹਰ ਇੱਕ ਸਿੱਖ ਦੇ ਦਿਮਾਗ 'ਚ ਇਹ ਗੱਲ ਆਉਂਦੀ ਹੋਊਗੀ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਧਰਮ ਸਥਾਨ ਇਜਾਦ ਕੀਤੇ ਸੀ ਤੇ ਉਹਨਾਂ ਦਾ ਨਾਂ ਰੱਖਿਆ ਸੀ ਧਰਮਸ਼ਾਲਾ। ਧਰਮਸ਼ਾਲਾ ਜੀ, ਜਿਸ ਤਰ੍ਹਾਂ ਪਾਠਸ਼ਾਲਾ, ਹਾਂ ਪਹਿਲੇ ਨਾਮ ਧਰਮਸ਼ਾਲਾ, ਮਤਲਬ ਧਰਮ ਕਮਾਉਣ ਦੀ ਜਗ੍ਹਾ, ਜੀ ਧਰਮ ਸਿੱਖਣ ਦੀ ਜਗ੍ਹਾ। ਦੂਜੇ ਸ਼ਬਦਾਂ 'ਚ ਧਰਮਸ਼ਾਲਾ ਸੀ ਜਿਹੜੀ ਉਹ ਸਿੱਖਾਂ ਦੀ ਯੂਨੀਵਰਸਿਟੀ ਸੀ। ਠੀਕ ਹੈ ਜੀ, ਬੜਾ ਵੱਡਾ ਅਦਾਰਾ ਸੀ ਸਿੱਖੀ ਦੇ ਅਸੂਲ ਸਿੱਖਣ ਦਾ। ਤੇ ਉਹਦਾ ਨਾਂ ਜਿਹੜਾ ਗੁਰਦੁਆਰਾ ਪੈ ਗਿਆ, ਚਲੋ ਉਹ ਵੀ ਮੰਨਣ 'ਚ ਆ ਸਕਦਾ, ਪਰ ਸਿੱਖਾਂ ਦੀ ਧਰਮਸ਼ਾਲਾ, ਸਿੱਖਾਂ ਦਾ ਗੁਰਦੁਆਰਾ, ਉਹਦਾ ਨਾਂ ਹਰੀ ਮੰਦਰ ਹੋਵੇ ਇਹ ਨਹੀਂ ਸੀਗਾ ਪਚਦਾ। ਅੱਛਾ ਜੀ, ਮੈਂ ਵੀ ਬੜਾ ਪਰੇਸ਼ਾਨ ਸਾਂ ਵੀ ਹਰਮੰਦਰ ਨਾਮ ਕਿਵੇਂ ਪਿਆ। ਫਿਰ ਜਿਹੜੇ ਸੋਢੀ ਬੰਦ ਸੀਗੀ, ਇਹ ਮਿਹਰਬਾਨ ਸੋਢੀ, ਉਹਨਾਂ ਦੇ ਕੁਲ ਦੇ ਵਿੱਚ ਹਰਜੀ ਹੋਇਆ ਇੱਕ। ਮੀਣਿਆਂ ਨੇ ਬੜੀ ਦੇਰ ਤੱਕ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਕਬਜ਼ਾ ਰੱਖਿਆ ਤੇ ਉਹ ਹਰਜੀ ਸੀ ਜਿਹੜਾ, ਮੈਂ ਫਿਰ ਇੱਥੇ ਸੰਤੁਸ਼ਟ ਹੋ ਗਿਆ ਵੀ ਹਰਜੀ ਦੇ ਨਾਂ ਤੇ ਹਰਮੰਦਰ ਪੈ ਗਿਆ। ਕਿ ਤੁਹਾਨੂੰ ਲੱਗਾ ਕਿ ਜਿਹੜਾ ਉਹ ਹਰਜੀ ਹੈ ਉਹਦੇ ਨਾਮ ਤੇ ਹਰੀ ਮੰਦਰ ਹੈ ਸ਼ਾਇਦ, ਹਰੀ ਮੰਦਰ ਪੈ ਗਿਆ ਨਾ। ਠੀਕ ਹੈ ਜੀ, ਪਰ ਇਹਦਾ ਭੁਲੇਖਾ ਜਿਹੜਾ ਸੀਗਾ ਇੱਥੋਂ ਨਿਕਲਿਆ ਗੁਰਬਲਾਸ ਪਾਤਸ਼ਾਹੀ 6ਵੀਂ ਤੋਂ। ਮੈਂ ਤੁਹਾਨੂੰ ਆਵਾਜ਼ ਜਿਹੜੀ ਸੀਗੀ ਉਹਦੇ ਲਫ਼ਜ਼ ਨੇ ਪੜਾਉਣਾ ਤੁਹਾਨੂੰ, ਮੈਂ ਉਹਨੂੰ ਕੀ ਕਿਹਾ ਇਹਦੇ ਬਾਰੇ। ਕਹਿੰਦਾ ਹੈ ਕਿ ਇਹਦੇ ਵਿੱਚ, ਇਸ ਕਹਾਣੀ ਦੇ ਵਿੱਚ ਜਿਹੜੀ ਹੈ ਉਹਦੇ ਵਿੱਚ ਉਹਨੇ ਬੜੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ। ਅੱਛਾ ਜੀ, ਅੱਜ ਗੁਰਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜਿਹੜੀ, ਦੇਖੋ ਮੈਂ ਹੱਥ ਜੋੜ ਕੇ ਪਹਿਲਾਂ ਹੀ ਮਾਫੀ ਮੰਗ ਲੈਣਾ ਸੰਗਤਾਂ ਤੋਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਕਿਸੇ ਜਗ੍ਹਾ ਤੇ ਕਰ ਲਿਆ ਜਾਏ ਤੇ ਸਾਡੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਭੜਕ ਉੱਠਦੀਆਂ ਨੇ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪੂਰੇ ਸ਼ਬਦ ਦੇ ਅਰਥ ਉਲਟਾ ਕੇ ਇੱਥੇ ਲਿਖ ਦਿੱਤੇ ਆ ਤੇ ਅਸੀਂ ਸ਼ਾਂਤ ਹੈ, ਕਿਉਂਕਿ ਇਹ ਸਾਨੂੰ ਇਹਦੇ ਬਾਰੇ ਜਿਹੜਾ ਸੀਗਾ ਉਹ ਨਹੀਂ ਪਤਾ ਨਾ। ਦੇਖੋ ਇਹ ਕਹਿ ਰਿਹਾ ਕਿ ਇਹ ਮੰਦਰ ਮਮ ਰੂਪ ਹੈ, ਹਰ ਮੰਦਰ ਇਹ ਨਾਮ। ਅੱਛਾ, ਵਿਸ਼ਨੂੰ ਗੁਰੂ ਅਰਜਨ ਸਾਹਿਬ ਨੂੰ ਇਹ ਕਹਿ ਰਿਹਾ ਹੈ ਕਿ ਇਹ ਮੰਦਰ ਮਮ ਰੂਪ ਹੈ, ਹਰ ਮੰਦਰ ਇਹ ਨਾਮ, ਵੀ ਇਹਦਾ ਨਾਮ ਤੂੰ ਹਰਮੰਦਰ ਰੱਖਣਾ ਹੈ, ਇਹ ਮੇਰਾ ਰੂਪ ਹੈ ਜੀ। ਸਰਦਾਰ ਜੋਗਿੰਦਰ ਸਿੰਘ ਜੀ, ਇਹਦੇ ਨਾਲ, ਇਸ ਕਿਤਾਬ ਦੇ ਵਿੱਚ ਜਿਹੜੀਆਂ ਗੱਲਾਂ ਦੱਸੀਆਂ, ਇਹਦੇ ਨਾਲ ਸਿੱਖੀ ਨੂੰ ਕੀ ਨੁਕਸਾਨ ਹੈ? ਦੇਖੋ, ਆਪਾਂ ਸਾਰੇ ਹਿੰਦੁਸਤਾਨੀਆਂ ਨੇ, ਸਾਰੇ ਵਰਲਡ ਨੇ ਦੇਖਿਆ ਹੈ ਕਿ ਜਿਹੜੀ ਮਸਜਿਦ ਹੈ ਇੱਕ ਬਾਬਰੀ ਮਸਜਿਦ ਜੀ ਬਨਾਰਸ ਦੀ, ਉਹਨੂੰ ਧੱਕੇ ਦੇ ਨਾਲ ਹੀ ਆਰਐਸਐਸ ਵਾਲਿਆਂ ਨੇ ਜਿਹੜਾ ਸੀ ਢਾਕ ਦਿੱਤਾ ਤੇ ਕਬਜ਼ੇ ਕਰ ਲਈ, ਆਪਣਾ ਮੰਦਿਰ ਘੋਸ਼ਿਤ ਕਰ ਲਿਆ। ਉਹਦੇ ਥੱਲੇ ਆਰਕੀਓਲੋਜੀ ਵਾਲਿਆਂ ਨੇ 25 ਫੁੱਟ ਤੱਕ ਡੂੰਘੀ ਪੁੱਟਿਆ, ਕੱਖ ਨਹੀਂ ਮਿਲਿਆ ਕਿ ਇਹ ਸ਼੍ਰੀ ਰਾਮਚੰਦਰ ਜੀ ਦਾ ਜਨਮ ਸਥਾਨ ਹੈ। ਠੀਕ ਹੈ ਜੀ, ਉਹਦਾ ਕੋਈ ਇਤਿਹਾਸਕ ਹਵਾਲਾ ਵੀ ਕਿਤੇ ਨਹੀਂ ਮਿਲਿਆ। ਪਰ ਦਰਬਾਰ ਸਾਹਿਬ ਜਿਹੜਾ ਵਾ ਵਿਸ਼ਨੂੰ ਦਾ ਮੰਦਿਰ ਹੈ, ਉਹ ਤੇ ਸਾਡੇ ਇਹ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਆਪ ਲਿਖ ਕੇ ਦੇ ਦਿੱਤਾ ਹੈ, ਖੁਦ ਐਵੀਡੈਂਸ ਬਣਾ ਦਿੱਤਾ ਹੈ। ਕੱਲ ਨੂੰ ਕੀ ਹੋਏਗਾ ਕਿ ਇਹ ਹੋਰ 50 ਸਾਲਾਂ ਬਾਅਦ ਜਦੋਂ ਅਸੀਂ ਨਹੀਂ ਹੋਵਾਂਗੇ, ਤੁਸੀਂ ਨਹੀਂ ਹੋਵੋਗੇ, ਸਾਡੇ ਬੱਚਿਆਂ ਦੇ ਬੱਚੇ ਹੋਣਗੇ ਇੱਥੇ, ਤੇ ਆਰਐਸਐਸ ਵਾਲੇ ਦਰਬਾਰ ਸਾਹਿਬ ਤੇ ਕਬਜ਼ਾ ਕਰਨ ਆਉਣਗੇ ਤੇ ਸਾਡੇ ਬੱਚੇ ਜਿਹੜੇ ਉਹ ਕੋਰਟ ਵੱਲ ਭੱਜਣਗੇ ਤੇ ਕੋਰਟ ਦੇ ਵਿੱਚ ਜਾ ਕੇ ਦੱਸਣਗੇ ਕਿ ਇਹ ਸਿੱਖਾਂ ਦਾ ਦਰਬਾਰ ਹੈ, ਤੇ ਉਦੋਂ ਫਿਰ ਆਰਐਸਐਸ ਵਾਲੇ ਕਿਤਾਬ ਉੱਥੇ ਪੇਸ਼ ਕਰਨਗੇ ਕਿ ਇਹ ਵੇਖੋ ਇਹਦੇ ਵਿੱਚ ਲਿਖਿਆ ਹੈ, ਇਹਦੇ 'ਚ ਅਕਾਲ ਤਖਤ ਦਾ ਜਥੇਦਾਰ ਜਿਹੜਾ ਉਹ ਕਹਿ ਰਿਹਾ ਕਿ ਇਹ ਜਿਹੜਾ ਦੁਰਲੱਭ ਇਤਿਹਾਸਕ ਕਿਤਾਬ ਹੈ ਤੇ ਇਹਨੂੰ ਗੁਰਦੁਆਰਿਆਂ 'ਚ ਇਹਦੀ ਕਥਾ ਹੋਣੀ ਚਾਹੀਦੀ ਹੈ। ਤੇ ਉਦੋਂ ਸਾਡੇ ਬੱਚੇ ਨੇ ਜਿਹੜੇ ਉਹ ਮੂੰਹ ਲਟਕਾ ਕੇ ਨਮੋਸ਼ੀ ਦੇ ਆਲਮ ਦੇ ਵਿੱਚ ਹੋਣਗੇ ਤੇ ਸਾਨੂੰ ਫਿਰ ਐਸ ਸਟੂਡੀਓ ਜਿਹੜੀਆਂ ਗਾਲਾਂ ਕੱਢਣਗੇ ਵੀ ਸਾਡੇ ਬਜ਼ੁਰਗ ਕਿਹੋ ਜਿਹੇ ਜਿਨ੍ਹਾਂ ਨੇ ਇਹਦੇ ਖਿਲਾਫ ਕੁਝ ਨਹੀਂ ਕੀਤਾ। ਸਰਦਾਰ ਜੋਗਿੰਦਰ ਸਿੰਘ ਜੀ, ਆਪ ਜੀ ਨੇ ਬੜੇ ਬਾਖੂਬੀ ਤਰੀਕੇ ਨਾਲ ਇਸ ਕਿਤਾਬ ਦੀ ਸਟੱਡੀ ਕੀਤੀ ਹੈ ਅਤੇ ਦਰਸ਼ਕੋ ਇੱਕ ਗੱਲ ਬੜੀ ਕਮਾਲ ਦੀ ਹੈ ਕਿ ਇਹ ਜਿਹੜੀ ਭਾਸ਼ਾ ਕਿਤਾਬ ਦੇ ਅੰਦਰ ਲਿਖੀ ਹੈ, ਇਹ ਆਮ ਕਿਸੇ ਮਨੁੱਖ ਦੀ ਜਾਂ ਆਮ ਕਿਸੇ ਵੀ ਪੜ੍ਹਾਈ ਕਰਨ ਵਾਲੇ ਦੇ ਵੱਸੋਂ ਬਾਹਰ ਦੀ ਗੱਲ ਹੈ। ਇਹ ਸਰਦਾਰ ਜੋਗਿੰਦਰ ਸਿੰਘ ਹੋਣਾ ਨੇ ਬੜੇ ਵਧੀਆ ਤਰੀਕੇ ਨਾਲ ਇਹਦੀ ਸਟੱਡੀ ਕਰਕੇ ਇਹਦੇ ਉਲੱਥੇ ਅਤੇ ਇਹਦੇ ਅਰਥ ਜਿਹੜੇ ਨੇ ਉਹ ਸੰਗਤਾਂ ਦੇ ਸਾਹਮਣੇ ਪੇਸ਼ ਕੀਤੇ ਨੇ ਕਿ ਕਿਵੇਂ ਸਿੱਖੀ ਨੂੰ ਹਿੰਦੂਵਾਦ ਦੇ ਅੰਦਰ, ਬ੍ਰਾਹਮਣਵਾਦ ਦੇ ਅੰਦਰ ਧਕੇਲਣ ਵਾਸਤੇ ਇਹ ਕਿਤਾਬ ਨੇ ਬੜਾ ਭਰਵਾਂ ਇੱਕ ਰੋਲ ਅਦਾ ਕਰਨਾ ਸੀ। ਤੇ ਪਰ ਜਾਗਰੂਕ ਸਿੱਖਾਂ ਵੱਲੋਂ ਇਸ ਦੇ ਵਿਰੋਧ ਨੇ, ਉਹਨਾਂ ਨੂੰ ਇਸ ਕਿਤਾਬ ਨੂੰ ਬੰਦ ਕਰਨਾ, ਭਾਵ ਕਿ ਮੁਕੰਮਲ ਤੌਰ ਤੇ ਬੰਦ ਨਹੀਂ ਕੀਤੀ ਗਈ ਅਜੇ, ਪਰ ਇਸ ਕਿਤਾਬ ਨੂੰ ਇੱਕ ਵਾਰ ਠੱਪ ਕਰਨ ਵਾਸਤੇ ਮਜਬੂਰ ਕਰ ਦਿੱਤਾ ਕਿ ਜਿਹੜੇ ਸਾਡੇ ਵਿਦਵਾਨ ਲੋਕ ਨੇ ਉਹਨਾਂ ਨੇ ਇਸ ਗੱਲ ਨੂੰ ਇਹਦੇ ਵਿੱਚੋਂ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਕਵੀ ਦੀ ਬੜੀ ਕਮਾਲ ਦੀਆਂ ਲਾਈਨਾਂ ਨੇ, फिर भी एक नज़र एक आईना और एक शख्स नहीं दिखा सकता मेरे आँख के प्रतिबिंब को,
मगर फिर भी मेरी आह की परछाई में एक सवाल है जो मुझे रात को सोने नहीं देता। सरदार जोगिंदर ਸਿੰਘ ਉਹਨਾਂ ਦੇ ਉੱਤੇ ਇਹ ਗੱਲ ਬੜੀ ਬਖੂਬੀ ਢੁਕਦੀ ਹੈ ਕਿ ਇਹਨਾਂ ਨੂੰ ਇਸ ਕਿਤਾਬ ਦੇ ਅੰਦਰਲੀਆਂ ਗੁਰਮਤਿ ਵਿਰੋਧੀ ਗੱਲਾਂ ਨੇ ਕਦੇ ਰਾਤ ਨੂੰ ਚੰਗੀ ਤਰ੍ਹਾਂ ਆਰਾਮ ਨਹੀਂ ਕਰਨ ਦਿੱਤਾ, ਸੌਣ ਨਹੀਂ ਦਿੱਤਾ। ਸੋ ਸਰਦਾਰ ਜੋਗਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਸਾਡੇ ਸਟੂਡੀਓ ਦੇ ਵਿੱਚ ਆ ਕੇ ਸਾਡੇ ਨਾਲ ਗੁਰਬਿਲਾਸ ਪਾਤਸ਼ਾਹ ਛੇਵੀਂ ਦੇ ਇੰਨੇ ਜ਼ਿਆਦਾ ਖਤਰਨਾਕ ਤਰੀਕੇ ਨਾਲ ਜਿਹੜੀ ਕਿਤਾਬ ਸਾਡੇ ਤੇ ਵਾਰ ਕਰ ਰਹੀ ਹੈ ਉਸ ਕਿਤਾਬ ਨੂੰ ਉਜਾਗਰ ਕੀਤਾ ਹੈ। ਸਰਦਾਰ ਜੋਗਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਟੂਡੀਓ ਆਪ ਜੀ ਨੂੰ ਜੀ ਆਇਆਂ ਆਖਦਾ ਹੈ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ, ਇੱਕ ਨਜ਼ਰ